ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਵੱਧਦੇ ਹਾਂ ਖਬਰਾਂ ਤੇ ਤਫਸੀਲ ਦੇ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਜਪਾਲ ਤੇ ਮਾਨ ਸਰਕਾਰ ਤੋਂ। ਸੁਣਦੇ ਹਾਂ ਵੀ ਰਾਜਪਾਲ ਦਾ ਮਾਨ ਸਰਕਾਰ ਦੇ ਨਾਲ ਇੱਕ ਪੰਗਾ ਹੋਰ ਪੈ ਗਿਆ। ਇੱਕ ਹੋਰ ਵੀਸੀ ਦੀ ਜਿਹੜੀ ਨਿਯੁਕਤੀ ਹੈ ਰਾਜਪਾਲ ਨੇ ਰੱਦ ਕਰਤੀ ਹੈ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਦਾ ਮਾਮਲਾ ਸਾਹਮਣੇ ਆਇਆ ਹੈ ਜਾਂ ਭਰੋਸੇ ਦੇ ਮਤੇ ਵਾਲੇ ਇਜਲਾਸ ਦਾ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਖਿੱਚੋਤਾਣ ਸ਼ੁਰੂ ਹੁੰਦੀ ਹੈ, ਉਹ ਖਿੱਚੋਤਾਣ ਇਸ ਕਦਰ ਮਤਲਬ ਬਦਲ ਜਾਂਦੀ ਹੈ ਕਿ ਪਿਛਲੇ ਦਿਨੀ ਆਪਾਂ ਦੇਖਿਆ ਬਾਬਾ ਫਰੀਦ ਯੂਨੀਵਰਸਿਟੀ ਦੇ BC ਨੂੰ ਲੈ ਕੇ ਜਿਵੇਂ ਰਾਜਪਾਲ ਨੇ ਸਟੈਂਡ ਲਿਆ ਜੀ। ਔਰ ਉਸ ਦੇ ਵਿੱਚ ਨੁਕਤੇ ਪੱਖੋਂ, ਤਕਨੀਕੀ ਪੱਖੋਂ ਰਾਜਪਾਲ ਸਹੀ ਸੀਗੇ, ਪਰ ਉਹ ਸਮਝ ਆਉਂਦੀ ਸੀ ਕਿ ਉਹ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਕਵਾਇਦ ਵੀ ਹੈ। ਕਿਉਂਕਿ ਤਕਨੀਕੀ ਪੱਖ ਤੋਂ ਉਸ ਯੂਨੀਵਰਸਿਟੀ ਦੇ BC ਦੇ ਹਵਾਲੇ ਨਾਲ ਇਹੀ ਰੂਲ ਬਣਦਾ ਸੀ ਕਿ 3 ਨਾਂ ਜਾਂ 4 ਨਾਂ ਜਾਂ ਘੱਟੋ ਘੱਟ 5 ਨਾਂ ਜ਼ਰੂਰ BC ਨੂੰ ਭੇਜੇ ਜਾਣ ਤੇ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਦੇ ਉੱਤੇ ਮੋਹਰ ਲੱਗੇ। ਸੋ ਉਸ ਦੇ ਹਵਾਲੇ ਨਾਲ ਆਪਾਂ ਚਰਚਾ ਕਰਦੇ ਨੇ ਕਿ ਉੱਥੇ ਸਰਕਾਰ ਤੋਂ ਕੋਤਾਹੀ ਹੋਈ, ਸਰਕਾਰ ਭਰਮ ਭੁਲੇਖੇ 'ਚ ਰਹਿ ਗਈ, ਰੂਟੀਨ ਦੇ ਵਿੱਚ ਜਿਵੇਂ ਚੱਲਦਾ ਉਵੇਂ ਚਲਾ ਗਈ, ਤੇ ਪਰ ਉਹਦੇ ਵਿੱਚ ਉਹਨਾਂ ਨੇ ਉਹ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ, ਜਿਹਦੇ ਕਰਕੇ ਪੁਰਾਣਾ ਜਿਹੜਾ ਖਿੱਚੋਤਾਣ ਵਧੀ ਸੀ ਰਾਜਪਾਲ ਨਾਲ, ਉਸ ਨੂੰ ਮੌਕਾ ਮਿਲ ਗਿਆ। ਪਰ ਰਾਜਪਾਲ ਕੋਲ ਉਸ ਮੌਕੇ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਖੜੀਆਂ ਸੀ, BJP ਵੀ ਖੜੀ ਸੀ, ਬਾਕੀ ਧਿਰਾਂ ਵੀ ਰੌਲਾ ਪਾਉਂਦੀਆਂ ਸੀ ਕਿ ਏਦਾਂ ਹੋ ਰਿਹਾ। ਪਰ ਇਸ ਵਾਰ ਜੋ ਰਾਜਪਾਲ ਨੇ ਕੀਤਾ ਉਹ ਸਿੱਧਾ ਤੰਗ ਕਰਨ ਵਾਲੀ ਭੂਮਿਕਾ ਨਜ਼ਰ ਆਉਂਦੀ ਹੈ, ਸਿੱਧਾ ਮਾਨ ਸਰਕਾਰ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਮਤਲਬ ਕਿ ਭੂਮਿਕਾ ਆਉਂਦੀ ਹੈ। ਔਰ ਉਹਦੇ ਵਿੱਚ ਇੰਜ ਲੱਗਦਾ ਜੀ ਕਿ ਰਾਜਪਾਲ ਪੁਰੋਹਿਤ ਨਾ ਹੋ ਕੇ ਭਾਜਪਾ ਚਿੱਠੀ ਲਿਖ ਰਹੀ ਹੋਵੇ, ਭਾਜਪਾ ਦਾ ਲੈਟਰ ਹੋਵੇ, ਕਿਉਂਕਿ ਉਹ ਸਕ੍ਰਿਪਟ, ਉਹ ਲਿਖਤ, ਉਹ ਅੰਦਾਜ਼ਾ ਲਾਉਂਦੀ ਹੈ ਕਿ ਉਹ ਸੰਕੇਤ ਕਰਦੀ ਹੈ ਕਿ ਇਹਦੇ ਪਿੱਛੇ BJP ਪਹਿਲਾਂ ਵੀ ਮਤਲਬ ਆਪਾਂ ਜਾਣਦੇ ਹਾਂ ਕਿ ਰਾਜਪਾਲ ਦਿੱਲੀ ਦੇ ਤਖਤ ਦੇ ਮਤਲਬ ਹਮੇਸ਼ਾ ਹੱਥ ਚੁੱਕੇ ਰਹੇ ਨੇ। ਸੋ ਇਸ ਲਈ ਪੰਜਾਬ ਦੇ ਰਾਜਪਾਲ ਨਾਲ ਜਿਵੇਂ ਹੁਣ ਆਮ ਆਦਮੀ ਦਾ ਟਕਰਾਏ, ਇਸੇ ਤਰ੍ਹਾਂ ਦਿੱਲੀ ਦੇ ਉੱਪਰ ਰਾਜਪਾਲ ਦਾ ਜਿਵੇਂ ਕੇਜਰੀਵਾਲ ਨਾਲ ਟਕਰਾਏ, ਇਹ ਉਸੇ ਭੂਮਿਕਾ 'ਚ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਔਰ ਉਹਦੀ ਤਸਵੀਰ ਹੋਰ ਗੂੜੀ ਹੁੰਦੀ ਨਜ਼ਰ ਆਉਂਦੀ ਹੈ। ਹੁਣ ਹੈ ਕੀ ਹੈ, ਲੁਧਿਆਣਾ ਦੀ ਜਿਹੜੀ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ, ਉਸ ਯੂਨੀਵਰਸਿਟੀ ਦੇ BC ਨੂੰ ਲੈ ਕੇ ਰਾਜਪਾਲ ਜੀ ਨੇ ਚਿੱਠੀ ਲਿਖੀ ਕਿ ਜੀ ਤੁਸੀਂ ਇਹ UGC ਦੇ ਨਿਯਮਾਂ ਦਾ ਪਾਲਣਾ ਨਹੀਂ ਕੀਤਾ, ਸੰਵਿਧਾਨ ਦੀ ਪਾਲਣਾ ਨਹੀਂ ਕੀਤੀ, ਮੈਂ ਚਾਂਸਲਰ ਹਾਂ, ਮੈਨੂੰ ਪੁੱਛਿਆ ਹੀ ਨਹੀਂਗਾ, ਤੁਸੀਂ ਕਿਵੇਂ ਲਾਤਾ, ਸੋ ਇਸ ਲਈ ਤੁਸੀਂ ਉਹਨੂੰ ਨਹੀਂ ਲਾ ਸਕਦੇ, ਮੈਂ ਇਹਨੂੰ ਹਟਾਉਣ ਦੇ ਹੁਕਮ ਜਾਰੀ ਕਰਦਾ ਜੀ। ਤੇ ਇੱਧਰ ਧਾਲੀਵਾਲ ਸਾਹਿਬ ਸਾਡੇ ਖੇਤੀਬਾੜੀ ਮੰਤਰੀ ਕਹਿੰਦੇ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿੰਦੇ ਕਿ ਇਹਦੇ ਵਿੱਚ BC ਦਾ ਕੋਈ ਮਸਲਾ ਹੀ ਨਹੀਂਗਾ, ਕਿਉਂਕਿ UGC ਦੇ ਨਿਯਮ ਤਹਿਤ ਨਹੀਂ ਆਉਂਦੀ ਜੀ। ਹੁਣ ਸਮਝਣ ਦੀ ਲੋੜ ਹੈ ਕਿ ਹੋਇਆ ਕੀ। ਬਾਬਾ ਫਰੀਦ ਯੂਨੀਵਰਸਿਟੀ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਦੇ ਉੱਤੇ ਇੱਕ ਪੂਰੀ ਕਾਰਵਾਈ ਦੇ ਤਹਿਤ ਜਦੋਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ BC ਦੀ ਨਿਯੁਕਤੀ ਹੁੰਦੀ ਹੈ, ਤੇ ਉਸ ਨਿਯੁਕਤੀ ਨੂੰ ਲੈ ਕੇ ਹੁਣ ਸਵਾਲ ਖੜੇ ਹੁੰਦੇ ਨੇ, ਤੇ ਉਹ ਸਵਾਲਾਂ ਦੇ ਜਵਾਬ ਦੇ ਵਿੱਚ ਜਦੋਂ ਪਹਿਲੂ ਪਛਾਣੇ ਜਾਂਦੇ ਨੇ ਕਿ ਮਾਮਲਾ ਕੀ ਹੈ, ਤਦ ਮੈਂ ਦੱਸਣਾ ਚਾਹੁੰਦਾ ਕਿ ਦਰਸ਼ਕਾਂ ਨੂੰ ਕਿ ਜਿਹੜੀ ਇਹ ਯੂਨੀਵਰਸਿਟੀ ਹੈ, ਇਹਦੇ ਜਿਹੜੀ ਚੋਣ ਹੈ ਵਾਈਸ ਚਾਂਸਲਰ ਦੀ, ਉਹ ਉਸ UGC ਦੇ ਪੈਮਾਨੇ ਤਹਿਤ ਰਾਜਪਾਲ ਵੱਲੋਂ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਹੈ, ਇਹ ਪਾਰਲੀਮੈਂਟ ਦੇ ਐਕਟ ਦੇ ਤਹਿਤ ਆਟੋਨੋਮਸ ਇੱਕ ਬੋਡੀ ਹੈ, ਆਟੋਨੋਮਸ ਯੂਨੀਵਰਸਿਟੀ ਹੈ, ਤੇ ਜਿਹਦੇ ਵਿੱਚ ਮਤਲਬ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹਨਾਂ ਦੀ ਮੈਨੇਜਮੈਂਟ ਕਮੇਟੀ ਹੁੰਦੀ ਹੈ, ਉਸ ਕਮੇਟੀ ਨੂੰ BC ਚੁਣਨ ਦਾ ਅਧਿਕਾਰ ਹੈ। ਸੋ ਜੇਕਰ ਤੁਸੀਂ ਇਸ ਹਵਾਲੇ ਨਾਲ ਸਮਝਣਾ ਹੋਵੇ ਤਾਂ ਇੱਥੇ BC ਦੀ ਨਿਯੁਕਤੀ ਹੈ ਜਿਹੜੀ ਬੋਰਡ ਆਫ ਮੈਨੇਜਮੈਂਟ ਕਰਦਾ, ਜਿਹੜਾ ਮੈਨੇਜਮੈਂਟ ਬੋਡੀ ਹੈ ਉਹ ਕਰਦੀ ਹੈ, ਤੇ ਹਮੇਸ਼ਾ ਹੀ ਮਤਲਬ ਕਿ ਜਿਹੜੀ ਮੁਖੀ ਮੰਨਿਆ ਜਾਂਦਾ ਹੈ ਬੋਰਡ ਆਫ ਮੈਨੇਜਮੈਂਟ ਦਾ, ਇਸ ਮੈਨੇਜਮੈਂਟ ਕਮੇਟੀ ਦਾ, ਉਹ ਚੀਫ ਸੈਕਟਰੀ ਹੁੰਦਾ। ਤੇ ਇਸ ਲਈ
ਇਹ ਚੀਫ ਸੈਕਟਰੀ ਦੀ ਅਗਵਾਈ ਦੇ ਵਿੱਚ ਮੈਨੇਜਮੈਂਟ ਕਮੇਟੀ ਬੈਠਦੀ ਹੈ। ਜੀ ਇਸ ਦੇ ਵਿੱਚ ਚੀਫ ਸੈਕਟਰੀ ਹੈ, ਸੈਕਟਰੀ ਫਾਈਨਾਂਸ ਹੈ, ਜੀ ਸੈਕਟਰੀ ਖੇਤੀਬਾੜੀ ਹੈ, ਡਾਇਰੈਕਟਰ ਖੇਤੀਬਾੜੀ ਹੈ, ਦੋ ਮਤਲਬ ਕਿ ਕਿਸਾਨ ਨੁਮਾਇੰਦੇ ਹੈ, ਇਸੇ ਤਰ੍ਹਾਂ ਇਹਦੇ ਵਿੱਚ ਦੋ ਬੀਬੀਆਂ ਜਿਹੜੀਆਂ ਉਹ ਵੀ ਕਿਸਾਨ ਖੇਤਰ ਤੋਂ ਹੈ, ਜੀ ਇਸੇ ਤਰ੍ਹਾਂ ਦੋ ਸਾਇੰਸ ਸਾਇੰਸ ਵਿਗਿਆਨੀ, ਦੋ ਖੇਤੀਬਾੜੀ ਇੰਸਟੀਚਿਊਟਾਂ ਦੇ ਬੋਰਡ ਦੇ ਮੈਂਬਰ। ਸੋ ਇਸ ਨੂੰ ਮਿਲਾ ਕੇ ਇੱਕ ਪੂਰੀ ਮੈਨੇਜਮੈਂਟ ਬਾਡੀ ਬਣਦੀ ਹੈ। ਜੀ ਇਹ ਮੈਨੇਜਮੈਂਟ ਬਾਡੀ ਮਤਲਬ ਕਿ ਜਦੋਂ ਕੋਈ BC ਰਿਟਾਇਰਡ ਹੋ ਜਾਂਦਾ ਹੈ ਤਾਂ ਉਸ ਦੇ ਰਿਟਾਇਰਮੈਂਟ ਤੇ ਜਾਣ ਤੋਂ ਪਹਿਲਾਂ ਜੀ ਅਗਲੇ BC ਨੂੰ ਲੈ ਕੇ ਬੈਠਕ ਹੋ ਜਾਂਦੀ ਹੈ। ਉਹਦੇ ਰਿਟਾਇਰਮੈਂਟ ਦੇ ਦੌਰਾਨ ਮਤਲਬ ਇਹ ਤੋਂ ਪਹਿਲਾਂ ਗਿਆ ਨਹੀਂ ਹੁੰਦਾ ਕਿ ਅਗਲਾ BC ਕਿਹਨੇ ਲੱਗਣਾ, ਉਹਦੀ ਨਿਯੁਕਤੀ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਬੈਠਕ ਦੇ ਵਿੱਚ। ਬਕਾਇਦਾ ਤੌਰ ਤੇ ਉਹ ਮੈਨੇਜਮੈਂਟ ਕਮੇਟੀ ਇੱਕ ਸਿਲੈਕਸ਼ਨ ਕਮੇਟੀ ਬਣਾਉਂਦੀ ਹੈ। ਹਾਂਜੀ ਉਹ ਚੋਣ ਕਮੇਟੀ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਐਪਲੀਕੇਸ਼ਨਾਂ ਮੰਗੇ, ਉਹ ਮਤਲਬ ਜਿਨ੍ਹਾਂ ਨੇ ਅਪਲਾਈ ਕਰਨਾ BC ਲਈ ਉਹਨਾਂ ਦੇ ਉਹ ਡਾਕੂਮੈਂਟ ਮੰਗੇ ਤੇ ਉਹਨਾਂ ਚੋਂ ਸ਼ਾਰਟ ਲਿਸਟ ਕਰੇ। ਤੇ ਸ਼ਾਰਟ ਲਿਸਟ ਕਰਨ ਤੋਂ ਬਾਅਦ ਉਹ ਮੈਨੇਜਮੈਂਟ ਕਮੇਟੀ ਕੋਲ ਆਉਂਦੀ ਹੈ ਲਿਸਟ। ਉਹਦੇ ਵਿੱਚੋਂ ਮੈਨੇਜਮੈਂਟ ਕਮੇਟੀ ਜੇਕਰ ਸਹਿਮਤੀ ਬਣ ਜਾਵੇ ਕਿ ਹਾਂ ਭਾਈ ਇਸ ਬੰਦੇ ਤੇ ਸਾਡੀ ਸਹਿਮਤੀ ਹੈ ਤਾਂ ਉਸ ਨੂੰ BC ਨਿਯੁਕਤ ਕਰ ਲਿਆ ਜਾਂਦਾ ਔਰ ਉਹਦੀ ਫਾਈਲ ਗਵਰਨਰ ਸਾਹਿਬ ਨੂੰ ਭੇਜ ਦਿੱਤੀ ਜਾਂਦੀ ਹੈ ਕਿ ਜੀ ਮੈਨੇਜਮੈਂਟ ਕਮੇਟੀ ਨੇ ਫਾਈਨਲ ਕੀਤਾ ਔਰ ਉਹਦੇ ਪਰ ਗਵਰਨਰ ਸਾਹਿਬ ਨੇ ਮੋਹਰ ਲਾਉਣੀ ਹੁੰਦੀ ਹੈ। ਕਿਉਂਕਿ ਇਹ ਆਪਾਂ ਜਿਵੇਂ ਗੱਲ ਕਰਕੇ ਹਟੇ ਹਾਂ ਕਿ ਇਹ ਪਾਰਲੀਮੈਂਟ ਦੇ ਹਵਾਲੇ ਨਾਲ ਆਟੋਨਮਿਕ ਬਾਡੀ ਹੈ, ਯੂਨੀਵਰਸਿਟੀ ਹੈ ਜਿਹੜੀ ਹੈ, ਇਸ ਤਰ੍ਹਾਂ UGC ਦੇ ਅਧੀਨ ਵਾਲੀ ਯੂਨੀਵਰਸਿਟੀ ਨਹੀਂ ਹੈ। ਸੋ ਇਸ ਲਈ ਇਸੇ ਤਰ੍ਹਾਂ ਹੁੰਦਾ। ਹੁਣ ਮਤਲਬ ਕਿ ਜੇਕਰ ਸਹਿਮਤੀ ਨਹੀਂ ਬਣਦੀ ਮੈਨੇਜਮੈਂਟ ਕਮੇਟੀ ਦੇ ਵਿੱਚ ਕਿਸੇ ਨਾਮ ਦੇ ਉੱਤੇ, ਫਿਰ ਉਹ 2 ਨਾਮ 3 ਨਾਮ ਗਵਰਨਰ ਨੂੰ ਭੇਜ ਸਕਦੇ ਨੇ ਕਿ ਜੀ ਆਹ 3 ਨਾਮ ਉੱਪਰ ਕੇ ਆਏ ਨੇ, ਇਹਨਾਂ ਦੇ ਉੱਤੇ ਸਾਡੀ ਸਹਿਮਤੀ ਨਹੀਂ ਬਣੀ, ਇਸ ਲਈ ਤੁਸੀਂ ਜਿਹਨੂੰ ਨਿਯੁਕਤ ਕਰੋਗੇ ਅਸੀਂ ਪ੍ਰਵਾਨ ਕਰਾਂਗੇ। ਜਦੋਂ ਹੁਣ ਮਤਲਬ ਕਿ ਮੌਜੂਦਾ ਜਿਹੜਾ BC ਲੱਗੇ ਨੇ ਉਹਨਾਂ BC ਨੂੰ ਲੈ ਕੇ ਸਰਬਸੰਮਤੀ ਬਣ ਗਈ ਸੀ। ਸਰਬਸੰਮਤੀ ਦੇ ਬਾਵਜੂਦ ਮਤਲਬ ਕਿ ਉਹ ਨਾਮ ਭੇਜ ਦਿੱਤਾ ਗਿਆ ਤੇ ਫਿਰ ਉਹ ਤੋਂ ਬਾਅਦ ਹੁਣ ਇਤਰਾਜ਼ ਕਿਉਂ? ਤੋਂ ਇੱਥੋਂ ਸਮਝ ਆਉਂਦਾ ਕਿ ਇਸ ਮਸਲੇ ਨੂੰ ਰਾਜਨੀਤਿਕ ਰੂਪ ਦਿੱਤਾ ਜਾ ਰਿਹਾ। ਇੱਕ ਪਾਸੇ ਰਾਜਾ ਵੜਿੰਗ ਉਹੀ ਬੋਲੀ ਬੋਲ ਰਹੇ ਨੇ ਜਿਹੜੇ ਉਹ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਮਾਮਲੇ ਤੇ ਬੋਲ ਰਹੇ ਸੀ, ਦੇਖੋ ਜੀ ਨਿਯਮਾਂ ਨਾਲ ਧੱਕਾ ਕਰ ਰਹੀ ਆਮ ਆਦਮੀ ਪਾਰਟੀ, ਰਾਜਪਾਲ ਸਾਹਿਬ ਨੂੰ ਅਧਿਕਾਰ ਹੈ, ਇਸ ਲਈ ਰਾਜਪਾਲ ਨੂੰ ਦੇਖਣਾ ਚਾਹੀਦਾ, ਉਹਨਾਂ ਨੇ ਸਹੀ ਫੈਸਲਾ ਲਿਆ। ਦੂਏ ਪਾਸੇ ਸੁਖਬੀਰ ਬਾਦਲ ਕਹਿੰਦੇ ਕਿ ਇੱਥੇ ਗਲਤ ਕਰ ਰਹੀ ਹੈ ਰਾਜਪਾਲ। ਸੋ ਆ ਵਿਰੋਧੀ ਧਿਰਾਂ ਵੰਡੀਆਂ ਵੀ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਉਸ ਨਿਯਮਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਜੀ। ਸੋ ਕੀ ਇਹ ਸਿਰਫ ਨਿਯਮਾਂ ਨਾਲ ਖੜਨ ਦੀ ਹੈ ਜਾਂ ਕੋਈ ਰਾਜਨੀਤੀ ਦਾ ਨਵਾਂ ਦਾ ਹੈ? ਕੀ ਇਸ ਨੂੰ ਇਹ ਵੀ ਸਮਝਿਆ ਜਾਵੇ ਕਿ ਆਉਣ ਵਾਲੇ ਸਮੇਂ ਅਕਾਲੀ ਦਲ ਗੱਠਜੋੜ ਚਾਹੁੰਦਾ ਹੈ ਆਮ ਆਦਮੀ ਪਾਰਟੀ ਨਾਲ 2024 ਚ? ਕੀ ਅਜਿਹੀ ਕੋਈ ਰਾਜਨੀਤੀ ਵੱਲ ਵੀ ਕਦਮ ਵਧਾਇਆ ਜਾ ਰਿਹਾ, ਜਾਂ ਸਿਰਫ ਇਹ ਸੋਚ ਕੇ ਕਿ ਗਲਤ ਨੂੰ ਗਲਤ ਕਹਾਂਗੇ, ਠੀਕ ਨੂੰ ਠੀਕ ਕਹਾਂਗਾ? ਕੀ ਇਹ ਉਹ ਸੋਚ ਤਹਿਤ ਸਹੀ ਫੈਸਲਾ ਹੈ ਅਕਾਲੀ ਦਲ ਦਾ? ਪਰ ਜਿੱਥੋਂ ਤੱਕ ਹੁਣ ਸਮਝ ਆਉਂਦੀ ਹੈ ਕਿ ਹਾਂ ਇਸ ਮੌਕੇ ਰਾਜਪਾਲ ਦੀ ਇਹ ਕਾਰਵਾਈ ਬਿਲਕੁਲ ਸ਼ਰਾਰਤਾਨਾ ਹੈ, ਬਿਲਕੁਲ BJP ਦੇ ਪ੍ਰਭਾਵ ਹੇਠ ਹੈ, BJP ਦੇ ਇਸ਼ਾਰੇ ਤੇ। ਇੱਥੋਂ ਤੱਕ ਇਹ ਮੰਨਿਆ ਜਾ ਰਿਹਾ ਕਿ ਉਹ ਚਿੱਠੀ ਵੀ ਡਰਾਫਟ BJP ਵੱਲੋਂ ਹੀ ਕਰਾਈ ਗਈ ਹੈ ਤੇ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਦੀ ਕੋਈ ਸਿੱਧੀ ਭੂਮਿਕਾ, ਬੇਸ਼ੱਕ ਸਾਰਿਆਂ ਨੂੰ ਪਤਾ ਹੈ, ਮੈਂ ਸਿੱਧੀ ਭੂਮਿਕਾ ਤਾਂ ਹੀ ਕਹਿ ਰਿਹਾ ਕਿ ਬੇਸ਼ੱਕ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਚੀਫ ਸੈਕਟਰੀ ਨੇ ਵੱਖੋ-ਵੱਖ ਵਿਭਾਗਾਂ ਦੇ, ਚਾਹੇ ਫਾਈਨਾਂਸ ਦੇ, ਚਾਹੇ ਖੇਤੀਬਾੜੀ ਵਿਭਾਗ ਦੇ, ਚਾਹੇ ਹੋਰ ਵਿਭਾਗਾਂ ਦੇ, ਉਹ ਸਾਰਿਆਂ ਨੇ ਬਿਨਾਂ ਸਰਕਾਰ ਦੀ ਸਹਿਮਤੀ ਤੋਂ BC ਲਾਇਆ ਨਹੀਂ। ਸਹਿਮਤੀ ਤਾਂ ਹੁੰਦੀ ਆਣ ਲਾਣੀ, ਪਰ ਇੱਕ ਪ੍ਰੋਸੈਸ ਜਿਹੜਾ ਹੈ ਉਹ ਪ੍ਰੋਸੈਸ ਪੂਰਾ ਕੀਤਾ। ਜਿਹੜਾ ਪ੍ਰੋਸੈਸ ਬਾਬਾ ਫਰੀਦ ਯੂਨੀਵਰਸਿਟੀ ਦੇ ਮਾਮਲੇ 'ਚ ਅਧੂਰਾ ਸੀ ਪੰਜਾਬ ਸਰਕਾਰ ਦਾ, ਉਹ ਪ੍ਰੋਸੈਸ ਇਸ ਮਾਮਲੇ 'ਚ ਪੂਰਾ ਸੀ। ਫਿਰ ਇਹਨੂੰ ਤੰਗ ਕਰਨ ਦੇ ਲਈ ਮਤਲਬ ਕਿ ਰਾਜਪਾਲ ਨੂੰ ਕੀ ਅਚਾਨਕ ਚੇਤੇ ਆ ਗਿਆ? ਸੋ ਰਾਜਪਾਲ ਸਾਹਿਬ ਨੂੰ ਪਹਿਲਾਂ, ਜਿਵੇਂ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਵਿਸ਼ੇਸ਼ ਇਜਲਾਸ ਬੁਲਾਇਆ ਕਿ ਅਸੀਂ ਉਹਦੇ ਭਰੋਸੇ ਦੇ ਮਤੇ ਵਾਲਾ ਇਜਲਾਸ ਬੁਲਾਉਣਾ, ਤਾਂ ਪਹਿਲਾਂ ਮਨਜ਼ੂਰੀ ਦੇਤੀ ਜੀ। ਫਿਰ ਬਾਅਦ ਚੋਂ ਮਤਲਬ ਕਿ ਰਾਜਪਾਲ ਸਾਹਿਬ ਪਹਿਲਾਂ ਨਿਯਮ ਕਿਉਂ ਨਹੀਂ ਪੜ੍ਹ ਲੈਂਦੇ? ਸੋ ਇੱਥੇ ਵੀ ਹੁਣ ਨਿਯਮ ਕਿਉਂ ਯਾਦ ਆ ਗਏ? ਫਿਰ ਇਹ ਕਿਸੇ ਨੇ ਚੇਤੇ ਕਰਾਏ ਤੇ ਤਾਂ ਵੀ ਕ੍ਰਾਸ ਚੈੱਕ ਕਿਉਂ ਨਹੀਂ ਕੀਤਾ ਰਾਜਪਾਲ ਹੋਰਾਂ ਨੇ ਕਿ ਭਾਈ ਇਸ ਯੂਨੀਵਰਸਿਟੀ ਦੇ ਨਿਯਮ ਕੀ ਉਹੀ ਨੇ ਜਾਂ ਨਹੀਂ? ਸੋ ਇਸ ਲਈ ਇੱਥੋਂ ਸਮਝ ਆਉਂਦਾ ਕਿ ਰਾਜਪਾਲ ਜੀ ਵੀ ਉਨੀ ਸਕ੍ਰਿਪਟ ਪੜ੍ਹਦੇ ਨੇ ਜਿੰਨੀ ਸਕ੍ਰਿਪਟ ਉਹਨਾਂ ਨੂੰ ਭਾਜਪਾ ਭੇਜ ਰਹੀ ਹੈ ਜਾਂ ਦਿੱਲੀ ਵਾਲੇ ਹਾਈ ਕਮਾਂਡ, ਭਾਜਪਾ ਦੀ ਹਾਈ ਕਮਾਂਡ ਭੇਜ ਰਹੀ ਹੈ। ਸੋ ਕਿਤੇ ਨਾ ਕਿਤੇ ਇਹ ਟਕਰਾਅ ਪੰਜਾਬ ਲਈ, ਆਪਾਂ ਬਾਰ-ਬਾਰ ਗੱਲ ਕਰਦੇ ਰਹੇ ਹਾਂ ਕਿ ਰਾਜਪਾਲ ਤੇ ਭਗਵੰਤ ਮਾਨ ਦਾ ਟਕਰਾਅ ਇਹ ਸਿੱਧਾ ਆਮ ਆਦਮੀ ਤੇ ਭਾਜਪਾ ਦਾ ਟਕਰਾਅ ਬਣਦਾ ਜਾ ਰਿਹਾ, ਜਿਹੜਾ ਪੰਜਾਬ ਲਈ ਨੁਕਸਾਨਦੇਹ ਹੈ। ਮਸਲਾ ਚਾਹੇ ਹੋਰ ਸੂਬਿਆਂ ਦੀ ਚੋਣਾਂ ਦਾ ਹੋਵੇ, ਮਸਲਾ ਚਾਹੇ ਦਿੱਲੀ ਦਾ ਹੋਵੇ, ਚਾਹੇ ਗੁਜਰਾਤ ਦਾ, ਚਾਹੇ ਹਿਮਾਚਲ ਦਾ ਹੋਵੇ, ਪਰ ਇਹਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ। ਸੋ ਆਹ ਬੇਮਤਲਬ ਦੇ ਵਿਵਾਦ ਕਿਤੇ ਨਾ ਕਿਤੇ ਸਰਕਾਰ ਦੇ ਕੰਮ ਦੇ ਵਿੱਚ ਰੋੜਾ ਵੀ ਬਣਦੇ ਨੇ ਤੇ ਉਹਨਾਂ ਨੂੰ ਮੁੱਖ ਮੁੱਦਿਆਂ ਤੋਂ ਭਟਕਾ ਵੀ ਦਿੰਦੇ ਨੇ। ਸੋ ਰਾਜਪਾਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਰਾਜਪਾਲ ਬਣ ਕੇ ਕੰਮ ਕਰਨ, ਭਾਜਪਾ ਦੇ ਲੀਡਰ ਬਣ ਕੇ ਕੰਮ ਨਾ ਕਰਨ। ਜੀ ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ PU ਦੀ। PU ਦੇ ਵਿਦਿਆਰਥੀ ਚੋਣਾਂ ਦੇ ਚੋਣ ਨਤੀਜੇ ਆਏ ਨੇ ਤੇ ਉਹਨਾਂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਕਰਤਾ ਬਾਗੋ ਬਾਗ।
ਹੁਣ ਆਮ ਆਦਮੀ ਪਾਰਟੀ ਨੇ ਸਿਆਸੀ ਜੋੜ ਘਟਾਓ, ਕਿਉਂਕਿ ਚੋਣਾਂ ਨੇ ਆਉਣ ਵਾਲੇ ਕੁਛ ਟਾਈਮ ਦੇ ਵਿੱਚ ਕੁਛ ਰਾਜਾਂ ਦੇ ਵਿੱਚ, ਉੱਥੇ ਕਹਿੰਦੇ ਸਿਆਸੀ ਜੋੜ ਘਟਾਓ ਜਿਹੜੀ ਆ ਉਹ ਤੇਜ਼ ਕਰ ਦਿੱਤੀ। ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਨਤੀਜੇ ਦੇਖੋ ਜੀ। ਤਾਂ ਉਹ ਮਤਲਬ ਕਿ ਹੈਰਾਨੀਜਨਕ ਨੇ ਬਾਕੀ ਪਾਰਟੀਆਂ ਲਈ ਜਾਂ ਉੱਥੇ ਦੇ ਸੰਗਠਨਾਂ ਲਈ, ਹੂੰ। ਤੇ ਖਾਸ ਕਰਕੇ ਭਾਜਪਾ ਲਈ, ABVP ਲਈ ਬਹੁਤ ਵੱਡਾ ਝਟਕਾ, ਜਿਹੜੀ ਲੰਮੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਔਰ ਮੰਨ ਕੇ ਚੱਲ ਰਹੀ ਸੀ ਕਿ ਇਸ ਵਾਰ ਪੰਜਾਬ ਯੂਨੀਵਰਸਿਟੀ ਸਾਡੀ ਜਿੱਤ ਯਕੀਨੀ ਹੈ। ਜੀ। ਤੇ ਉਸ ਦੇ ਵਿੱਚ ਲੱਗ ਵੀ ਰਿਹਾ ਸੀ, ਥੱਲੇ ਵਾਲੀਆਂ ਪਾਰਟੀਆਂ 'ਚ ਜਾਂ ਸਟੂਡੈਂਟ ਨਾਲ ਜਿੰਨੀ ਕੁ ਮੇਰਾ ਰਾਬਤਾ ਹੁੰਦਾ ਸੀ, ਉੱਥੋਂ ਵੀ ਪਤਾ ਲੱਗ ਰਿਹਾ ਸੀ ਕਿ ਬਾਈ ਐਕਟੀ ਬਹੁਤ ਫਸਵਾਂ ਮੁਕਾਬਲਾ ਹੋਊਗਾ ABVP ਨਾਲ। ਉਹਨਾਂ ਨੇ ਕੰਮ ਬਹੁਤ ਕੀਤਾ ਹੈ, ਦੋ ਪਹਿਲੂਆਂ ਤੋਂ ਕੰਮ ਹੋ ਰਿਹਾ ਸੀ ਪ੍ਰਵੀਨ ਜੀ। ਜੇਕਰ ਮੈਂ ਉਹਨਾਂ ਦੇ ਪਹਿਲੂ ਤੋਂ ਹੀ ਗੱਲ ਕਰਾਂ ਤਾਂ ਉਹਨਾਂ ਦਾ ਇੱਕ ਪਹਿਲੂ ਸੀਗਾ ਕਿ ਹਰਿਆਣੇ ਦੇ ਵਿੱਚੋਂ ਜਿਹੜਾ ਜਜਪਾ ਨਾਲ ਗੱਠਜੋੜ ਹੈ, ਹਾਂਜੀ। ਤੇ ਉਸ ਨਾਤੇ ਅਸੀਂ ਹਰਿਆਣਵੀ ਸਾਰਾ ਵੋਟ ਬੈਂਕ ਖਿੱਚ ਲਾਂਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਬੀਜੇਪੀ ਸਰਕਾਰ ਹੈ ਸਾਡੀ ਹਰਿਆਣੇ 'ਚ, ਤੇ ਹਰਿਆਣੇ 'ਚ ਜਜਪਾ ਸਾਡੇ ਨਾਲ ਹੈ, ਇਸ ਲਈ ਪੇਂਡੂ ਵੋਟ ਬੈਂਕ ਵੀ ਤੇ ਸ਼ਹਿਰੀ ਵੋਟ ਬੈਂਕ ਵੀ ਹਰਿਆਣੇ ਵਾਲਾ ਅਸੀਂ 80 ਤੋਂ 90% ਵੋਟ ਬੈਂਕ ਲੈ ਜਾਾਂਗੇ। ਜੀ। ਤੇ ਉਸ ਤੋਂ ਬਾਅਦ ਹਿਮਾਚਲ ਦੇ ਬੱਚਿਆਂ ਨੂੰ ਟੀਚਰਾਂ ਰਾਹੀਂ ਦਬਾਅ ਬਣਾਇਆ ਜਾ ਰਿਹਾ ਸੀ, ਟੀਚਰਾਂ ਰਾਹੀਂ ਉਹਨਾਂ ਨੂੰ ਧੱਕੇ ਨਾਲ ਬੀਜੇਪੀ ਦੇ ਕੋਟੇ 'ਚ ਪਵਾਇਆ ਜਾ ਰਿਹਾ ਸੀ। ਇਸ ਨੂੰ ਲੱਗਦਾ ਸੀ ਕਿ ਹਿਮਾਚਲ ਤੇ ਹਰਿਆਣਾ ਜੇ ਸਾਡੇ ਕੋਲ ਆ ਗਿਆ ਤਾਂ ਕੱਲਾ ਪੰਜਾਬ ਵੰਡਿਆ ਜਾਣਾ, ਪੰਜਾਬ ਦੇ ਨੌਜਵਾਨ ਵੰਡੇ ਜਾਣਗੇ ਵੱਖੋ ਵੱਖ, ਤੇ ਸਾਡਾ ਜਿੱਤਣਾ ਯਕੀਨੀ ਹੋ ਜਾਊਗਾ, ਤੇ ਪੰਜਾਬ 'ਚ ਵੀ ਰਹਿੰਦਾ ਖੁੰਦਾ 2% 4% ਅਸੀਂ ਲੈ ਹੀ ਲਵਾਂਗੇ। ਸੋ ਇਸ ਨੀਤੀ ਤੇ ਉਹ ਕੰਮ ਕਰ ਰਹੇ ਸੀ, ਪਰ ਅਚਾਨਕ ਐਨ ਚੋਣਾਂ ਦੇ ਨੇੜੇ ਜਾ ਕੇ ਦੋ ਚੀਜ਼ਾਂ ਹੋਈਆਂ। ਜੀ। ਇੱਕ ਤਾਂ ਜਜਪਾ ਦਾ ਜਿਹੜਾ ਮਤਲਬ ਕਿ ਜਿਹੜੀ ਉਹਨਾਂ ਦੀ ਪਾਰਟੀ ਇੱਥੇ ਐਨਸੂ ਕੀ ਹੈ ਉਹ ਹੈ ਨਾ, ਉਹ ਜਿਹੜੀ ਹੈ ਉਸ ਪਾਰਟੀ ਦਾ ਮੁੰਡਾ ਪ੍ਰਧਾਨਗੀ ਲਈ ਤਿਆਰੀ ਕਰ ਰਿਹਾ ਸੀ, ਪਰ ਉਹਨੂੰ ਮਜਬੂਰਨ ਫਿਰ ਸੈਕਟਰੀ ਵਾਲੇ ਮਤਲਬ ਕਿ ਉਹਦੇ ਵਿੱਚ ਜੁਆਇੰਟ ਸੈਕਟਰੀ ਵਾਲੇ ਤੇ ਲੜਨਾ ਪੈ ਗਿਆ। ਸੋ ਜਦੋਂ ਉਹ ਮੁੰਡਾ ਥੱਲੇ ਆਇਆ ਤੇ ਪ੍ਰਧਾਨ ABVP ਵਾਲਾ ਲੜਿਆ, ਉੱਥੇ ਪਾਰਟੀ ਕਮਜ਼ੋਰ ਹੋਈ। ਜੀ। ਇੱਕ ਹੈ। ਦੂਸਰਾ, ਪਿਛਲੇ ਦਿਨੀ ਇਹਨਾਂ ਨੇ ਉੱਥੇ ਤਿਲਕ ਮਤਲਬ ਰਾਜ ਤਿਲਕ ਕਰਨਾ ਹੈ, ਭਗਵਾ ਲਹਿਰਾਉਣਾ ਹੈ, ਉਹ ਮੁੱਦੇ ਜਿਹੜੇ ਬਣੇ, ਉਹਦੀਆਂ ਵੀਡੀਓਗ੍ਰਾਫੀਆਂ ਜੋ ਚਲਾਈਆਂ ਵੱਖ-ਵੱਖ ਦਲਾਂ ਨੇ, ਉਹਦਾ ਅਸਰ ਵੀ ਪਿਆ। ਸੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਿਹੜਾ ਮਨੀਸ਼ ਮਤਲਬ ਮੁੰਡਾ ਇੱਥੇ ਜਿੱਤਦਾ ਹੈ, ਪ੍ਰਵੇਸ਼ ਬਿਸ਼ਨੋਈ। ਜੀ। ਪ੍ਰਵੇਸ਼ ਬਿਸ਼ਨੋਈ ਇਨਸੋ ਦਾ ਜਿਹੜਾ ਪ੍ਰਧਾਨਗੀ ਦੀ ਚੋਣ ਦੀ ਤਿਆਰੀ ਕਰ ਰਿਹਾ ਸੀ, ਪਰ ਉਹਨੂੰ ਫਿਰ ਸੈਕਟਰੀ ਦੇ ਅਹੁਦੇ ਤੇ ਲੜਨਾ ਪਿਆ। ਉਹ ਮੁੰਡਾ 4275 ਵੋਟਾਂ ਲੈ ਕੇ ਜਾਂਦਾ ਜੀ। ਤੇ ਜਿਹੜਾ ਪ੍ਰਧਾਨ ਜਿੱਤਿਆ ਉਹ 2172 ਵੋਟਾਂ ਲੈ ਕੇ 2712 ਵੋਟਾਂ ਲੈ ਕੇ ਜਾਂਦਾ। ਸੋ ਇਸ ਲਈ ਉਹਦੀ ਤਿਆਰੀ ਦੇਖੋ ਕਿ ਸਭ ਤੋਂ ਵੱਧ ਮਾਰਜਨ ਨਾਲ, ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਇਹ ਜਿੱਤਦਾ। ਸੋ ਇਸ ਲਈ ਪਰ ਉਹਦਾ ਉੱਥੇ ਚਲਾ ਜਾਣਾ ਕਿਤੇ ਨਾ ਕਿਤੇ ਪ੍ਰਧਾਨਗੀ ਦੇ ਵਿੱਚ ABVP ਨੂੰ ਜਾਂ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰ ਗਿਆ। ਪਰ ਹੁਣ ਆਮ ਆਦਮੀ ਪਾਰਟੀ ਕਿਉਂ ਜਿੱਤੀ? ਇੱਕ ਤਾਂ ਵਿਰੋਧੀ ਧਿਰ ਦੀ ਆ ਕਮਜ਼ੋਰੀ ਆਪਾਂ ਸਾਹਮਣੇ ਲਿਆਂਦੀ। ਹੁਣ ਜਿਹੜੀ ਅਚਾਨਕ 2 ਮਹੀਨੇ ਪਹਿਲਾਂ ਹੋਂਦ ਚ ਆਉਂਦੀ ਹੈ CYSS, ਆਮ ਆਦਮੀ ਪਾਰਟੀ ਦੀ ਧਿਰ, ਉਹ 2 ਮਹੀਨਿਆਂ 'ਚ ਹੀ ਪ੍ਰਧਾਨਗੀ ਕਿਵੇਂ ਜਿੱਤ ਗਈ? ਇੱਕ ਤਾਂ ਉਹਨਾਂ ਨੇ ਫੋਕਸ ਸਿਰਫ ਪ੍ਰਧਾਨਗੀ ਤੇ ਰੱਖਿਆ ਜੀ। ਉਹਨਾਂ ਨੇ ਵੋਟਰਾਂ ਨੂੰ, ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਉਹਦੇ ਲਈ ਜਿਹਨੂੰ ਚੁਣਨਾ, ਅਸੀਂ ਨਹੀਂ ਤੁਹਾਨੂੰ ਤੰਗ ਕਰਦੇ, ਪਰ ਪ੍ਰਧਾਨ ਦੀ ਵੋਟ ਸਾਨੂੰ ਪਾਉਣੀ ਹੈ। ਸਾਡੇ ਕੋਲ ਪੰਜਾਬ 'ਚ ਸਰਕਾਰ ਹੈ, ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ, ਤੁਹਾਡੇ ਲਈ ਸਮੱਸਿਆ ਨਹੀਂ ਹੋਣ ਦੇਵਾਂਗੇ। ਜੋ ਮਤਲਬ ਕਿ ਗਰੰਟੀਆਂ ਦਿੱਤੀਆਂ ਜਾ ਸਕਦੀਆਂ ਸੀ, ਉਹ ਗਰੰਟੀਆਂ ਦਿੱਤੀਆਂ। ਦੂਸਰੀ ਗੱਲ, ਜਿਹੜਾ ਮੁੰਡਾ ਇਹਨਾਂ ਨੇ ਪ੍ਰਧਾਨਗੀ ਲਈ ਖੜਾ ਕੀਤਾ, ਆਯੂਸ਼ ਖਟਕੜ, ਉਹ ਮੁੰਡਾ ਸਾਰੀ ਲੀਡਰਾਂ ਦੇ ਵਿੱਚੋਂ, ਸਾਰੀਆਂ, ਚਾਹੇ ਉਹ ਸੋਪੂ ਹੈ, ਚਾਹੇ ਪੂਸੂ ਹੈ, ਚਾਹੇ ABVP ਹੈ, ਚਾਹੇ ਮਤਲਬ ਲਲਕਾਰ ਹੈ, ਚਾਹੇ ਹੋਰ ਪਾਰਟੀਆਂ ਨੇ, ਉਹਨਾਂ ਸਾਰੇ ਦਲਾਂ ਦੇ ਵਿੱਚੋਂ ਸਭ ਤੋਂ ਸਾਊ ਮੁੰਡਾ ਮੰਨਿਆ ਜਾਂਦਾ ਯੂਨੀਵਰਸਿਟੀ 'ਚ। ਜੀ। ਮਿਲਵਰਤਣ ਪੱਖੋਂ, ਬੋਲਣ ਚਾਲਣ ਪੱਖੋਂ, ਅਧਿਆਪਕਾਂ ਪੱਖੋਂ ਵੀ, ਟੀਚਰਾਂ ਪੱਖੋਂ ਵੀ, ਵਿਦਿਆਰਥੀਆਂ ਪੱਖੋਂ ਵੀ, ਨਵੇਂ ਆਉਣ ਵਾਲੇ ਪੱਖੋਂ ਵੀ, ਸਾਰਿਆਂ ਨਾਲ ਉਹਦਾ ਤਾਲਮੇਲ ਕਹਿੰਦੇ ਬਾਕਮਾਲ ਸੀ। ਮਿਲਦਾ ਬੜਾ ਨਿਮਾਣਾ ਹੋ ਕੇ ਸੀ, ਉਹਦਾ ਇੱਕ ਪੱਖ ਪੋਜ਼ਿਟਿਵਿਟੀ 'ਚ ਗਿਆ। ਦੂਸਰਾ, ਉਹ ਜਿਹੜੇ ਵਿਭਾਗ 'ਚੋਂ ਆਉਂਦਾ ਸੀ ਜੀ, ਉਸ ਵਿਭਾਗ 'ਚ ਉਹਦੀ ਪਕੜ ਇੰਨੀ ਸੀ, ਕਹਿੰਦੇ 90% ਆਪਣੇ ਵਿਭਾਗ ਦੀਆਂ ਵੋਟਾਂ ਨੂੰ ਪਈਆਂ। ਉਹ ਲੀਡ ਸੀ ਜਿਹੜੀ, ਉਹ ਟੁੱਟਣ 'ਚ ਨਹੀਂ ਆਈ। ਉਹ ਸਭ ਤੋਂ ਬੜਾ ਉਹਦਾ ਪਲੱਸ ਪੁਆਇੰਟ ਗਿਆ। ਇਸ ਤੋਂ ਵੀ ਵੱਡਾ ਜਿਹੜਾ ਪਹਿਲੂ ਸੀਗਾ ਇਹਦੇ ਜਿੱਤ ਦੇ ਵਿੱਚ, ਜਿਹੜਾ ਅਹਿਮ ਰਿਹਾ, ਉਹ ਸੀਗਾ ਕਿ ਬਾਕੀ ਜਿਹੜੇ ਪੂਸੂ ਦੇ, ਸੂਪੂ ਦੇ, ABVP ਦੇ ਜਾਂ ਹੋਰ ਦਲਾਂ ਵਾਲੇ, ਉਹ ਜਿਹੜੇ ਪ੍ਰਧਾਨ ਰਹੇ ਨੇ ਪੁਰਾਣੇ, ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਪਿੱਠ ਤੇ ਸੀ, ਕਈ ਜ਼ਿਆਦਾਤਰ। ਸੋ ਇਹ ਇੱਕ ਪਹਿਲੂ ਵੱਡਾ ਬਣਿਆ ਕਿ ABVP ਦੇ ਆਗੂਆਂ ਦੀਆਂ ਗਲਤ ਸਟ੍ਰੈਟੇਜੀਆਂ। 2 ਦਿਨ ਪਹਿਲਾਂ ਕੈਂਪਸ 'ਚ ਭਗਵਾ ਲਹਿਰਾਉਣ ਤੇ ਰਾਜ ਤਿਲਕ ਵਾਲੀ ਵੀਡੀਓ ਉਹਨੇ,
ਤੇ ਦੂਸਰਾ ਮਤਲਬ ਕਿ ਹਰੀਸ਼ ਜਿਹੜਾ ਕੈਂਡੀਡੇਟ ਹੈ ਉਹ ਕਾਰਨ ਬਣਿਆ। ਤੇ ਇਸੇ ਤਰ੍ਹਾਂ ਜਿਹੜਾ ਸਮਝੌਤਾ ਸੀਗਾ ਉਹਨਾਂ ਦਾ ਉਹ ਕਿ ਹਰਿਆਣੇ ਵਾਲਾ ਤੇ ਅਸੀਂ ਇਹ ਖੇਡ ਖੇਡ ਲਾਂਗੇ, ਉਹ ਹਰਿਆਣੇ ਵਾਲੀ ਵੋਟ ਵੀ ਖਟਖੜ ਵੱਡੀ ਗਿਣਤੀ ਚ ਲੈ ਗਿਆ। ਜੀ ਜੀ ਸੋ ਇਸ ਲਈ ਇਹ ਸਾਰੇ ਪਹਿਲੂ। ਤੇ ਦੂਸਰਾ ਇਹਨਾਂ ਦੇ ਨਾਲ ਜਿਹੜੇ ਸਾਬਕਾ ਮਤਲਬ ਕਿ ਪ੍ਰਧਾਨ ਆਏ, ਚਾਹੇ ਉਹ ਮੀਤ ਹੇਅਰ ਮੁੱਖ ਤੌਰ ਤੇ ਸੀ, ਮੁੱਖ ਬੁਲਾਰੇ ਮਾਲਵਿੰਦਰ ਕੰਗ ਸੀ, ਇਹ ਤੋਂ ਬਿਨਾਂ ਹੋਰ ਜਿਹੜੇ ਇੰਚਾਰਜ ਸੀਗੇ ਉਹ ਸੀ, ਜਾਂ ਐਮਐਲਏ ਇੱਥੇ ਬੈਠੇ ਰਹੇ, ਚਾਹੇ ਉਹਨਾਂ ਦੇ ਵਿੱਚ ਅਮਲੋਕ ਸਿੰਘ ਨੇ, ਚਾਹੇ ਉਹਨਾਂ ਦੇ ਵਿੱਚ ਗੁਰਮੀਤ ਮੀਤ ਹੇਅਰ ਨੇ, ਉਹਨਾਂ ਨੇ ਲਗਾਤਾਰ ਕੈਂਪਸ ਦੇ ਗੇੜੇ ਰੱਖੇ। ਸੋ ਇਹ ਸਾਰੀ ਸਟ੍ਰੈਟੇਜੀ ਔਰ ਸਰਕਾਰੀ ਮਸ਼ੀਨਰੀ, ਆਮ ਆਦਮੀ ਪਾਰਟੀ ਦੀ ਸਰਕਾਰੀ ਮਸ਼ੀਨਰੀ ਕੰਮ ਆਈ। ਸੋ ਇਸ ਨੇ ਸਾਰੀਆਂ ਸੰਭਾਵਨਾਵਾਂ ਨੇ 2 ਮਹੀਨੇ ਪਹਿਲਾਂ ਹੋਂਦ ਚ ਬਣੀ CYSS ਦੇ ਪ੍ਰਧਾਨ ਆਯੂਸ਼ ਖਟਕੜ ਨੂੰ 2712 ਵੋਟਾਂ ਪਵਾਈਆਂ, ਜਦੋਂ ਕਿ ਦੂਏ ਨੰਬਰ ਤੇ ਹਰੀਸ਼ ਗੁੱਜਰ ਰਹਿੰਦੇ ਨੇ, ਜਿਹਦੇ ਵਿੱਚ ABVP ਵੀ ਉਹਨਾਂ ਨਾਲ ਹੈ, ਇਨਸੋ ਵੀ ਉਹਦੇ ਨਾਲ ਹੈ, HPSU, ਹਿਮਸੂ, 4-5 ਪਾਰਟੀਆਂ ਦਾ ਗੱਠਜੋੜ ਸੀ। ਉਹਦੇ ਬਾਵਜੂਦ ਵੀ ਉਹ 2052 ਵੋਟੇ ਲੈ ਕੇ ਜਾ ਸਕੇ। ਉਸ ਤੋਂ ਬਾਅਦ ਗੁਰਿੰਦਰ ਸਿੰਘ ਨੇ NSUI ਦੇ ਜਿਹੜੀਆਂ ਸਭ ਤੋਂ ਵੱਧ ਸੀਟਾਂ, ਜਦੋਂ ਪਿਛਲੀ ਵਾਰ 3 ਲੈ ਗਈ ਸੀ NSUI, ਜੀ ਜੀ ਇਸ ਵਾਰ 2 ਲੈ ਕੇ ਗਈ, ਪਰ ਫਿਰ ਵੀ ਉਹ ਮੋਹਰੀ ਰਹੀ ਹੈ। ਉਹਨੂੰ 1582 ਵੋਟਾਂ ਪਈਆਂ ਨੇ। ਫਿਰ ਮਾਧਵ ਸ਼ਰਮਾ ਆਉਂਦੇ ਨੇ ਸੋਈ ਦੇ, 1330 ਰਹਿ ਗਏ ਉਹ। ਫਿਰ ਭਗਵਨਜੋਤ ਕੌਰ ਆਉਂਦੇ ਆ, ਉਹ 864 ਤੇ ਰਹਿ ਗਏ। ਫਿਰ ਗੁਰਜੀਤ ਸਿੰਘ ਆਉਂਦਾ ਹੈ ਲਲਕਾਰ ਦਾ, ਫਿਰ ਥੱਲੇ ਬੱਚੇ ਆਉਂਦੇ ਘਟੀ ਗਏ। ਸੋ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਉਹ NSUI ਦਾ ਆ ਗਿਆ। ਇਸੇ ਤਰ੍ਹਾਂ ਜਿਹੜਾ ਜੁਆਇੰਟ ਸੈਕਟਰੀ ਆ ਉਹ NSU ਦਾ ਆ ਗਿਆ। ਪਰ ਜਿਹੜਾ ਸੈਕਟਰੀ ਹੈ ਉਹ ਇਸ ਗੱਠਜੋੜ ਦਾ, ABVP ਵਾਲੇ ਗੱਠਜੋੜ ਦਾ ਆਇਆ, ਪਰ ਉਹ ਇਨਸੋ ਵੱਲੋਂ ਸੀਗਾ। ਸੋ ਇਸ ਲਈ ਉਮੀਦਵਾਰ ਬਦਲਣਾ ਤੇ ਦੂਸਰੇ ਪਾਸੇ ਉਹਨਾਂ ਦੀ ਸਰਕਾਰੀ ਤਾਕਤ, ਸਰਕਾਰੀ ਮਸ਼ੀਨਰੀ ਔਰ ਉਹ ਰਣਨੀਤੀ ਔਰ ਸਾਊਪਣਾ, ਤੇ ਇਹ ਸਾਰੀਆਂ ਬਾਕੀ ਪਾਰਟੀ ਦੇ ਪਿਛਲੇ ਪ੍ਰਧਾਨਾਂ ਦਾ ਸਾਥ ਆਉਣਾ, ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਹੈ, ਇਸ ਦਾ ਫਾਇਦਾ ਇਹਨਾਂ ਨੂੰ ਪ੍ਰਵੀਨ ਜੀ ਹਰਿਆਣੇ ਦੀ ਰਾਜਨੀਤੀ 'ਚ ਸਥਾਪਿਤ ਹੋਣ ਲਈ ਵੀ ਹੋਏਗਾ। ਇਹਦਾ ਫਾਇਦਾ ਇਹਨਾਂ ਨੂੰ ਹਿਮਾਚਲ 'ਚ ਸਿਆਸਤ, ਚਾਹੇ ਉੱਥੇ ਜਿੱਤ ਵਾਲੀ ਸਥਿਤੀ 'ਚ ਨਹੀਂ ਹੈਗੀ ਆਮ ਆਦਮੀ ਪਾਰਟੀ, ਪਰ ਪ੍ਰਚਾਰਨ ਲਈ ਹੁਣ ਮੌਕਾ ਮਿਲ ਗਿਆ। ਪਰ ਇਹਦਾ ਅਸਰ ਉਹ ਗੁਜਰਾਤ ਤੱਕ ਵੀ ਲੈ ਕੇ ਜਾਣਗੇ। ਕਿਆ ਦੇਖ ਲਓ ਤੁਸੀਂ ਭਾਈ, ਅਸੀਂ ਪੰਜਾਬ ਯੂਨੀਵਰਸਿਟੀ ਵੀ ਜਿੱਤੇ ਆ, ਜਿੱਥੇ ਪੰਜਾਬ ਵੀ ਉਨਾ ਹੀ ਹੋਂਦ ਰੱਖਦਾ ਜਿੱਥੇ ਹਰਿਆਣੇ ਦੇ ਵਿਦਿਆਰਥੀ ਬੰਨੇ ਨੇ। ਸੋ ਇਸ ਲਈ ਗੁਜਰਾਤ ਦੇ ਵਿੱਚ ਭਾਜਪਾ ਨੂੰ ਟੱਕਰ ਦੇਣ ਦੇ ਲਈ ਹੁਣ, ਕਿਉਂਕਿ ਉੱਥੇ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਹੁਲਾਰਾ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਣ ਲੱਗਾ। ਸੋ ਸਟ੍ਰੈਟਜੀ ਦੇ ਤਹਿਤ ਜਿਹੜੇ ਕੇਜਰੀਵਾਲ ਚੱਲ ਰਹੇ ਨੇ, ਉਸਨੇ ਕਿਤੇ ਨਾ ਕਿਤੇ ਜਿਹੜੀ BJP ਨੂੰ ਝਟਕਾ ਦਿੱਤਾ, ਔਰ ਪਿੰਡਾਂ ਦੇ ਵਿੱਚ ਕਾਂਗਰਸ BJP ਦੇ ਨਾਲ ਮੁਕਾਬਲੇ ਚ। ਸੋ ਇਸ ਲਈ ਗੁਜਰਾਤ ਦੇ ਵਿੱਚ ਪੂਰੀ ਤਰ੍ਹਾਂ ਨਾਲ ਤਿਕੋਣਾ ਮੁਕਾਬਲਾ ਬਣ ਗਿਆ ਤੇ ਆਮ ਆਦਮੀ ਪਾਰਟੀ ਉੱਥੇ ਪੂਰੀ ਫਾਈਟ 'ਚ ਹੈ। ਔਰ ਪੰਜਾਬ ਯੂਨੀਵਰਸਿਟੀ ਦੀ ਜਿੱਤ ਇਹਨਾਂ ਨੂੰ ਹੋਰ ਤਾਕਤ ਵੀ ਦੇਗੀ ਔਰ ਹਿੰਮਤ ਦੀ ਦੇਗੀ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਕੁਝ ਕਹਿਣ ਲਈ, ਬੋਲਣ ਲਈ ਇੱਕ ਸੁਨੇਹਾ ਵੀ ਨਵਾਂ ਦੇਗੀ। ਜੀ ਬਿਲਕੁਲ ਬਿਲਕੁਲ, ਇੱਕ ਜਿੱਤ ਤੁਹਾਡੇ ਜਿਹੜੇ ਸਮੀਕਰਨ ਬਦਲ ਜਾਂਦੇ ਆ। ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਵਾਲੀ ਹਾਰ ਹੋਈ ਸੀ, ਉਦੋਂ ਆਮ ਆਦਮੀ ਪਾਰਟੀ ਨੂੰ ਕੋਈ ਬਹਾਨਾ ਨਹੀਂ ਲੱਭ ਰਿਹਾ ਸੀ ਵੀ ਲੋਕਾਂ ਨੂੰ ਕਹੀਏ ਕੀ, ਪਰ ਇਸ ਜਿੱਤ ਨੇ ਹੌਸਲੇ ਬੁਲੰਦ ਕੀਤੇ ਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੈਂਗਸਟਰਾਂ ਦੀ। ਗੈਂਗਸਟਰਾਂ ਦੇ ਵਕੀਲ ਹੁਣ ਮੋਦੀ ਦੇ ਨਿਸ਼ਾਨੇ ਤੇ ਆ ਗਏ ਜੀ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਗੈਂਗਸਟਰਾਂ ਨੂੰ ਲੈ ਕੇ, ਉਹਨਾਂ ਨਾਲ ਤਾਲਮੇਲ ਰੱਖਣ ਵਾਲੀਆਂ ਧਿਰਾਂ ਨੂੰ ਲੈ ਕੇ, ਜਾਂ ਉਹਨਾਂ ਦੇ ਠਹਿਰਾਵ ਕਰਾ, ਜਾਂ ਪੁਲਿਸ ਨਾਲ ਉਹਨਾਂ ਦੇ ਰਿਸ਼ਤੇ ਨਾਤਿਆਂ ਨੂੰ ਲੈ ਕੇ ਲਗਾਤਾਰ ਜਾਂਚ ਪੜਤਾਲ ਹੁੰਦੀ ਰਹੀ ਹੈ। ਸੋ ਇਸ ਨੂੰ ਲੈ ਕੇ ਖਾਸ ਕਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿਵੇਂ ਸੁਰੱਖਿਆ ਏਜੰਸੀਆਂ, ਜਾਂਚ ਏਜੰਸੀਆਂ ਚੌਕਸ ਹੋਈਆਂ ਨੇ, ਉਸੇ ਤਹਿਤ ਜਿਹੜੀ NIA ਹੈ ਉਹਦੀ ਟੀਮ ਨੇ ਛਾਪੇਮਾਰੀ ਕੀਤੀ, ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, UP ਤੇ ਚੰਡੀਗੜ੍ਹ। ਸੋ 5 ਸੂਬਿਆਂ ਨੂੰ ਜੇਕਰ ਆਪਾਂ ਦੇਖੀਏ ਤਾਂ ਉਹਨਾਂ ਸੂਬਿਆਂ ਦੇ ਵਿੱਚ ਮਤਲਬ ਕਿ ਗੈਂਗਸਟਰਾਂ ਦੇ ਘਰਾਂ 'ਚ ਹੀ ਨਹੀਂ, ਉਹਨਾਂ ਦੇ ਟਿਕਾਣਿਆਂ 'ਚ ਹੀ ਨਹੀਂ, ਉਹਨਾਂ ਦੇ ਮਿਲਣ ਵਰਤਣ ਦੇ ਟਿਕਾਣਿਆਂ 'ਚ ਨਹੀਂ, ਵਕੀਲਾਂ ਦੇ ਉੱਤੇ ਵੀ ਛਾਪੇਮਾਰੀ ਹੋਈ। ਸੋ ਸ਼ੈਲੀ ਸ਼ਰਮਾ ਨਾਂ ਦੀ ਵਕੀਲ ਹੈ ਜਿਹੜੀ, ਉਹ ਮਤਲਬ ਕਿ ਗੈਂਗਸਟਰਾਂ ਦੇ ਜ਼ਿਆਦਾਤਰ ਕੇਸ ਲੜਦੀ ਹੈ, ਉਹਦੇ ਘਰੇ ਛਾਪੇਮਾਰੀ ਹੋਈ ਔਰ ਉਹਦੇ ਮੋਬਾਈਲ ਵੀ ਲੈ ਗਏ। ਇਸੇ ਤਰ੍ਹਾਂ ਬਠਿੰਡਾ ਦਾ ਇੱਕ ਵਕੀਲ ਹੈ, ਉਹਦੇ ਵੀ ਮੋਬਾਈਲ ਕਹਿੰਦੇ ਜ਼ਬਤ ਕਰ ਲਏ ਗਏ ਨੇ। ਸੋ ਇਸ ਲਈ ਉਸ ਦੇ ਮੋਬਾਈਲਾਂ ਨੂੰ ਜ਼ਬਤ ਕਰਨਾ ਤੇ ਉਹ ਸਾਰਾ ਪਹਿਲੂ, ਤੇ ਇਸ ਨੂੰ ਲੈ ਕੇ ਵਕੀਲ ਨਾਰਾਜ਼ ਵੀ ਨੇ, ਤੇ ਵਕੀਲਾਂ ਦੀ ਬਾਰ ਐਸੋਸੀਏਸ਼ਨ ਸਾਹਮਣੇ ਵੀ ਆ ਗਈ ਹੈ। ਉਹਨਾਂ ਨੇ ਬੰਦ ਦੀ ਮਤਲਬ ਕਿ ਕਾਲ ਵੀ ਦੇ ਦਿੱਤੀ ਹੈ ਕਿ ਅਸੀਂ ਕੰਮ ਨਹੀਂ ਕਰਾਂਗੇ ਅਦਾਲਤਾਂ ਦੇ ਵਿੱਚ, ਕਿ ਧੱਕੇਸ਼ਾਹੀ ਹੈ। ਦੂਸਰੇ ਪਾਸੇ NIA ਕਹਿੰਦੀ ਕਿ ਜੀ ਸਾਡਾ ਇਹ ਵਕੀਲਾਂ ਨੂੰ ਤੰਗ ਕਰਨ ਦਾ ਕੋਈ ਪਹਿਲੂ ਨਹੀਂ ਹੈ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੱਕ ਹੀ ਵਕੀਲ ਕੋਲ ਸਾਰੇ ਗੈਂਗਸਟਰਾਂ ਦੇ ਕੇਸ ਕਿਉਂ ਜਾਂਦੇ ਨੇ। ਉਹ ਕਹਿੰਦੀ ਕਿ ਮੇਰੀ ਪਰਫਾਰਮੈਂਸ ਬਹੁਤ ਵਧੀਆ, ਮੈਂ ਕੇਸਾਂ ਨੂੰ ਹੈਂਡਲ ਇੰਨੇ ਵਧੀਆ ਕਰਦੀ ਹਾਂ, ਇਸ ਲਈ ਇੱਕ ਤੋਂ ਇੱਕ ਅੱਗੇ ਆਪ ਇਹ ਕਲਾਇੰਟ ਫਿਰ ਅੱਗੇ ਦੇ ਦਿੰਦਾ। ਪਰ ਦੂਸਰੇ ਪਾਸੇ NIA ਦਾ ਇਹ ਪੱਖ ਹੈ, ਉਹ ਕਹਿੰਦੀ ਕਿ ਸਾਨੂੰ ਇਹ ਪਤਾ ਲੱਗ ਰਿਹਾ ਕਿ ਗੈਂਗਸਟਰ ਆਪਣੇ ਸੁਨੇਹੇ ਅੱਜ ਕੱਲ੍ਹ ਫੋਨ ਰਾਹੀਂ ਦੇਣ ਦੀ ਬਜਾਏ, ਪੁਲਿਸ ਰਾਹੀਂ ਦੇਣ ਦੀ ਬਜਾਏ ਵਕੀਲਾਂ ਰਾਹੀਂ ਪਹੁੰਚਾਉਣ ਲੱਗੇ ਨੇ। ਸੋ ਕਹਿੰਦੇ ਅਸੀਂ ਇਸ ਪਹਿਲੂ ਨੂੰ ਜਾਂਚ ਕਰ ਰਹੇ ਹਾਂ, ਇਸੇ ਲਈ ਅਸੀਂ ਮੋਬਾਈਲ ਜ਼ਬਤ ਕੀਤੇ ਨੇ, ਇਸੇ ਲਈ ਅਸੀਂ
ਗੱਲਬਾਤ ਕਰ ਰਹੇ ਹਾਂ, ਇਸ ਲਈ ਅਸੀਂ ਛਾਪੇਮਾਰੀ ਕੀਤੀ ਹੈ ਕਿ ਸਾਨੂੰ ਇਹ, ਕਿਉਂਕਿ ਵਕੀਲ ਦਾ ਪਹੁੰਚ ਕਰਨਾ ਬਹੁਤ ਆਸਾਨ ਹੈ ਪ੍ਰਵੀਨ ਜੀ। ਸੋ ਕਲਾਇੰਟ ਨੂੰ ਮਿਲਣ ਜਾਣਾ, ਕੈਦੀ ਨੂੰ ਜੇਲ੍ਹ 'ਚ ਮਿਲਣ ਜਾਣਾ, ਜਾਂ ਜਿਹੜਾ ਹਲੇ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਆ ਉਹਨੂੰ ਮਿਲਣ ਜਾਣਾ, ਉਹਨਾਂ ਨਾਲ ਮੁਲਾਕਾਤ, ਉਹ ਉਹਨਾਂ ਨੂੰ ਮਤਲਬ ਕਿ ਇਕੱਲਿਆਂ ਰਹਿ ਕੇ ਮੌਕਾ ਮਿਲ ਜਾਂਦਾ। ਸੋ ਇਹਦੀ ਆੜ ਦੇ ਵਿੱਚ NIA ਨੂੰ ਲੱਗਦਾ ਕਿ ਹੋ ਸਕਦਾ ਕੋਈ ਵਕੀਲ ਉਹਨਾਂ ਨਾਲ ਸਾਠ ਗਾਂਠ ਕਰਕੇ ਉਹਨਾਂ ਦੀ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦਾ ਹੋਵੇ, ਉਹਨਾਂ ਦੇ ਧੰਦੇ 'ਚ ਨਾ ਸ਼ਾਮਲ ਹੋ ਗਿਆ ਹੋਵੇ। ਇਹ ਜਿਹੜਾ ਪ੍ਰਸ਼ਨ ਚਿੰਨ੍ਹ NIA ਨੇ ਲਾਇਆ, ਇਹ ਬਹੁਤ ਖਤਰਨਾਕ ਹੈ ਇਹਦੇ ਨਾਲ, ਕਿਉਂਕਿ ਵਕੀਲਾਂ ਨਾਲ ਟਾਕਰਾ ਮਤਲਬ ਕਿ ਦੇਸ਼ ਭਰ ਦੇ ਵਿੱਚ ਇੱਕ ਨਵੀਂ ਲਹਿਰ ਵੀ ਖੜੀ ਹੋ ਸਕਦੀ ਹੈ, ਤੇ ਜਾਂ ਫਿਰ ਮਤਲਬ ਕਿ ਸਰਕਾਰ ਜੇਕਰ ਇਸ ਮਸਲੇ ਤੇ ਹੁਣ ਸਖਤੀ ਨਾਲ ਹੈ ਤਾਂ ਕੁਝ ਕਾਲੀਆਂ ਭੇਡਾਂ ਜੇ ਇਸ ਖੇਤਰ 'ਚ ਵੀ ਹੈਗੀਆਂ ਤਾਂ ਉਹ ਉਜਾਗਰ ਵੀ ਹੋ ਸਕਦੀਆਂ। ਸੋ ਇਸ ਲਈ NIA ਦੇ ਕੱਲ੍ਹ ਵਾਲੇ ਛਾਪੇ ਖੂਬ ਚਰਚਾ 'ਚ ਨੇ ਕਿ ਭਾਈ ਉਹਨਾਂ ਨੇ ਜਿਹੜੇ ਇਹ ਰੇਡ ਮਾਰੀ ਹੈ, ਇਸ ਨੂੰ ਲੈ ਕੇ ਐਡਵੋਕੇਟ ਜਿਹੜੀ ਸ਼ੈਲੀ ਸ਼ਰਮਾ ਹੈ ਉਹ ਖਾਸਾ ਮਾਮਲਾ ਮਤਲਬ ਜ਼ਿਆਦਾ ਚਰਚਾ ਦੇ ਵਿੱਚ ਆਇਆ। ਤੇ ਉਹ ਤੋਂ ਬਾਅਦ ਹੁਣ ਸਵਾਲ ਇਹ ਨੇ ਕਿ ਕੀ ਇਹ ਸੱਚਮੁੱਚ ਇਸੇ ਤਰ੍ਹਾਂ ਗੈਂਗਸਟਰਾਂ ਦਾ ਕਾਰੋਬਾਰ ਇਹਨਾਂ ਦਾ ਹੀ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਹੁਣ ਜਾਂਚ ਦਾ ਵਿਸ਼ਾ ਹੈ। ਤੇ ਪਰ ਉਧਰ ਵਕੀਲਾਂ ਦੀ ਹੜਤਾਲ ਨੇ ਇੱਕ ਵਾਰ ਫਿਰ ਇਸ ਮਸਲੇ ਨੂੰ ਨਵੇਂ ਮੋੜ ਵੱਲ ਵੀ ਲੈ ਜਾਂਦਾ, ਤੇ ਪੁਲਿਸ ਦੀ ਵੀ ਮਤਲਬ ਕਿ ਸ਼ਹਿ ਪ੍ਰਾਪਤ ਹੋ ਜਾਂਦੀ ਹੈ ਇਸ ਮਸਲੇ ਤੇ ਵਕੀਲਾਂ ਨੂੰ ਕਿ ਠੀਕ ਹੈ, ਕਿਉਂਕਿ ਉਹਦੇ ਨਾਲ ਉਹਨਾਂ ਦੀ ਵੀ ਚਮੜੀ ਬਚਣ ਦੀ ਉਮੀਦ ਬਣਦੀ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜਾ ਗੱਠਜੋੜ ਹੈ, ਉਸ ਦੇ ਗੱਠਜੋੜ 'ਚ ਇੱਕ ਨਵੀਂ ਕੜੀ ਵਜੋਂ NIA ਦੇਖ ਰਹੀ ਹੈ ਕਿ ਕਿਤੇ ਵਕੀਲਾਂ ਦੀ ਭੂਮਿਕਾ ਤਾਂ ਨਹੀਂ ਹੁਣ ਗੈਂਗਸਟਰਾਂ ਦੇ ਕੰਮ ਨੂੰ ਵਾਧਾ ਦੇਣ ਦੇ ਵਿੱਚ, ਉਹਨਾਂ ਦੇ ਫਲਾਹ ਕਰਨ ਦੇ ਵਿੱਚ। ਸੋ ਇਹ ਜਾਂਚ ਨੇ ਕਿਤੇ ਨਾ ਕਿਤੇ ਨਵਾਂ ਇੱਕ ਤੱਥ ਵੀ ਸਾਹਮਣੇ ਲਿਆਂਦਾ, ਨਵਾਂ ਪਹਿਲੂ ਵੀ ਲਿਆਂਦਾ, ਨਵੀਂ ਸੋਚ ਤੇ ਨਵਾਂ ਸਵਾਲ ਵੀ ਖੜਾ ਕੀਤਾ। ਉੱਥੇ ਵਕੀਲਾਂ ਦੇ ਵਿੱਚ ਵੀ ਫਿਕਰਮੰਦੀ ਹੈ ਕਿ ਕੱਲ੍ਹ ਨੂੰ ਇਸ ਆੜ ਦੇ ਵਿੱਚ ਕਿਤੇ ਹਰੇਕ ਵਕੀਲ ਨੂੰ ਨਾ ਤੰਗ ਕਰਨ ਲੱਗ ਜਾਣ, ਹਰੇਕ ਵਕੀਲ ਤੇ ਨਜ਼ਰਸਾਨੀ ਨਾ ਹੋ ਜਾਵੇ, ਹਰੇਕ ਵਕੀਲਾਂ ਦੀ। ਸੋ ਇਸ ਲਈ ਵਕੀਲਾਂ ਦੇ ਮਤਲਬ ਕਿ ਕੰਮ ਦੇ ਉੱਤੇ ਸਵਾਲ ਖੜਾ ਕਰਨ ਦੇ ਨਾਲ ਤੁਸੀਂ ਉਸ ਪੂਰੇ ਭਾਈਚਾਰੇ ਨੂੰ ਬਦਨਾਮ ਕਰਨ ਵੱਲ ਵੀ ਨਾ ਤੁਰ ਪਵੋ, ਇਹ ਵੀ ਫਿਕਰਮੰਦੀ ਖੜੀ ਹੈ ਜੀ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਧੀ ਹੋਈ MSP ਦੀ। ਮੋਦੀ ਨੇ MSP ਤਾਂ ਵਧਾਤੀ ਤੇ ਹੁਣ 10-12 ਦਿਨ ਤਾਂ ਮੈਨੂੰ ਲੱਗਦਾ ਹੈ BJP ਦੇ IT ਸੈੱਲ ਨੇ ਲੋਕਾਂ ਨੂੰ ਡਿੱਗਣ ਨਹੀਂ ਦੇਣਾ। ਪਰ ਖਰੀਦ ਦੀ ਕੋਈ ਗਰੰਟੀ ਨਹੀਂ ਦਿੱਤੀ। MSP ਤਾਂ ਚਲੋ ਠੀਕ ਹੈ, ਵੱਧ ਗਈ ਹੈ, ਪਰ ਖਰੀਦ ਦੀ ਕੋਈ ਗਰੰਟੀ ਦਾ ਜ਼ਿਕਰ ਨਹੀਂ ਹੈ। ਬਿਲਕੁਲ ਪ੍ਰਵੀਨ ਜੀ, ਜਿਹੜੀ ਵਾਧਾ ਸੁਣ ਕੇ ਚੰਗਾ ਲੱਗਦਾ ਕਿ ਕਿਸਾਨਾਂ ਲਈ ਥੋੜੀ ਜਿਹੀ ਰਾਹਤ ਹੈ। ਜਿਸ ਮਹਿੰਗਾਈ ਦੇ ਦੌਰ ਦੇ ਵਿੱਚੋਂ ਪੂਰਾ ਦੇਸ਼ ਲੰਘ ਰਿਹਾ, ਤਾਂ ਮਹਿੰਗਾਈ ਦੀ ਮਾਰ ਕਿਸਾਨਾਂ ਤੇ ਵੀ ਉਨੀ ਪੈਂਦੀ ਹੈ। ਖਾਸ ਕਰਕੇ ਕਿਸਾਨ ਤਾਂ ਮਹਿੰਗਾਈ ਦੇ ਨਾਲ ਕੁਦਰਤੀ ਮਾਰ ਦਾ ਵੀ ਲਗਾਤਾਰ ਸਾਹਮਣਾ ਕਰਦੇ ਨੇ। ਸੋ ਇਸ ਲਈ ਮਤਲਬ ਆਪਾਂ ਉਹ ਲੋਕ ਹੈ, ਜੇ ਆਪਣੇ ਹੀ ਟੱਬਰ 'ਚ ਰਹਿੰਦੇ ਆ, ਆਪਣੇ ਹੀ ਘਰ 'ਚ ਰਹਿੰਦੇ ਆ, ਜੀ 10 ਰੁਪਏ ਦਾ ਨੋਟ ਵੀ ਅਸੀਂ ਖੁੱਲਾ ਕਾਂਸ ਤੇ ਨਹੀਂ ਰੱਖਦੇ, ਉਹਨੂੰ ਵੀ ਅਸੀਂ ਫ੍ਰਿਜ ਦੇ ਕੱਪੜੇ ਥੱਲੇ, ਕਾਂਸ ਦੇ ਕੱਪੜੇ ਥੱਲੇ ਕਰ ਦਿੰਦੇ ਆ ਆਪਣੇ ਹੀ ਪਰਿਵਾਰ 'ਚ। ਤੇ ਇੱਧਰ ਮਤਲਬ ਕਿ ਸਾਰੀ ਫਸਲ ਸਾਡੀ ਖੁੱਲੀ ਬਾਹਰ ਖੇਤਾਂ 'ਚ ਪਈ ਹੁੰਦੀ ਹੈ, ਚਾਹੇ ਉਹਨੂੰ ਪਸ਼ੂ ਖਾ ਜਾਣ, ਚਾਹੇ ਉਹਨੂੰ ਮੀਂਹ ਵਰ ਜਾਵੇ, ਚਾਹੇ ਸੋਕਾ ਪੈ ਜਾਵੇ, ਚਾਹੇ ਕੋਈ ਵੱਢ ਕੇ ਲੈ ਜਾਵੇ, ਚਾਹੇ ਕੋਈ ਨਿਹੰਗਾਂ ਦਾ ਟੋਲਾ ਆਇਆ ਜੀ, ਉਹਨਾਂ ਨੇ ਘੋੜੇ ਵਾੜਤੇ ਜੀ, ਚਾਹੇ ਕੋਈ ਪਸ਼ੂ ਚਾਰਨ ਆਏ ਜੀ, ਉਹਨਾਂ ਨੇ ਆਪਣੇ ਜਿਹੜੀਆਂ ਨੇ ਉਹ ਵਾੜਤੇ ਜੀ, ਭੇਡਾਂ ਵਾੜਤੀਆਂ ਜੀ। ਸੋ ਆਹ ਸਾਰਾ ਕੁਛ ਵੀ ਮਤਲਬ ਕਿ ਉਹ ਸਾਰਾ ਕੁਛ ਰੱਬ ਦੇ ਹਵਾਲੇ, ਕੁਦਰਤ ਦੇ ਹਵਾਲੇ ਛੱਡ ਕੇ 6 ਮਹੀਨੇ ਦੀ ਤਪੱਸਿਆ ਤੋਂ ਬਾਅਦ ਜੇ ਫਿਰ ਵੀ ਉਹਦਾ ਫਲ ਨਾ ਮਿਲੇ ਤਾਂ ਕਿਸਾਨ ਲਈ, ਸੋ ਉਸ ਸਾਰੇ ਮਸਲਿਆਂ ਚੋਂ ਲੰਘਦੇ ਹੋਏ ਕਿਸਾਨ ਲਈ ਅੱਜ ਰਾਹਤ ਵਾਲੀ ਖਬਰ ਜ਼ਰੂਰ ਹੈ। ਮਤਲਬ ਕਿ ਇਹਨੂੰ ਦੀਵਾਲੀ ਦੇ ਤੋਹਫੇ ਵਜੋਂ ਸਰਕਾਰਾਂ ਵੱਲੋਂ ਪ੍ਰਸਾਰਿਆ ਜਾ ਰਿਹਾ, ਪਰ ਅਜੇ ਵੀ ਉਹ ਘਾਟਾ ਪੂਰਾ ਹੋਣਾ ਦੀ ਕਵਾਇਦ ਨਹੀਂ ਹੈ। ਜੀ ਪਰ ਜੀ ਫਿਰ ਜੀ ਵੀ ਅਸੀਂ ਜਦੋਂ ਜੇਕਰ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਜਿਹੜੀ ਆਰਥਿਕ ਮਾਮਲੇ ਦੀ ਕਮੇਟੀ ਹੈ, ਉਹਦੀ ਬੈਠਕ ਹੁੰਦੀ ਹੈ। ਉਸ ਬੈਠਕ ਦੇ ਵਿੱਚ ਇਹ ਤੈਅ ਹੁੰਦਾ ਕਿ ਹਾੜੀ ਦੀਆਂ ਜਿਹੜੀਆਂ 5 ਫਸਲਾਂ ਨੇ, 6 ਫਸਲਾਂ ਨੇ, ਉਹਨਾਂ 6 ਫਸਲਾਂ ਦੇ ਵਿੱਚ MSP 'ਚ ਵਾਧਾ ਕੀਤਾ ਜਾਵੇ। ਸੋ ਹਾੜੀ ਸੌਣੀ ਦੀਆਂ 23 ਫਸਲਾਂ ਤੇ MSP ਮਿਲਦੀ ਹੈ ਪ੍ਰਵੀਨ ਜੀ। ਤੋਂ ਕੁੱਲ ਮਿਲਾ ਕੇ ਉਹਨਾਂ ਦੇ ਵਿੱਚੋਂ ਹੁਣ ਹਾੜੀ ਵਾਲੀਆਂ ਜਿਹੜੀਆਂ 6 ਫਸਲਾਂ ਆਉਣੀਆਂ ਨੇ ਅਗਲੇ 6 ਮਹੀਨੇ ਬਾਅਦ, ਉਹਨਾਂ ਫਸਲਾਂ ਦੀ MSP ਨੂੰ ਲੈ ਕੇ ਵਾਧਾ ਕੀਤਾ ਗਿਆ। ਤੇ ਇਹਦਾ ਐਲਾਨ ਅਨੁਰਾਗ ਠਾਕਰ ਹੋਰਾਂ ਨੇ ਬਕਾਇਦਾ ਕੀਤਾ। ਤੇ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਰਹੀ ਕਿ ਜਿਹੜੀਆਂ 2023-24 ਦੇ ਵਿੱਚ ਮੰਡੀ 'ਚ ਆਉਣਗੀਆਂ, ਮਤਲਬ ਇਹ 2023 ਹੁਣ ਜਿਹੜੀਆਂ ਬੀਜੀਆਂ ਜਾਣਗੀਆਂ, ਤੇ ਉਸ ਦੇ ਹਵਾਲੇ ਜਦੋਂ 2023-24 ਦੀ ਮੰਡੀ ਆਏਗੀ, ਉਸ ਸਮੇਂ ਇਹ ਨਿਯਮ ਲਾਗੂ ਹੋ ਜਾਣੇ। ਅਗਲੀ ਕਣਕ ਤੋਂ ਸਮਝ ਲਓ ਇਹ ਲਾਗੂ ਹੋਣ ਵਾਲਾ। ਸੋ ਕਣਕ ਦਾ ਭਾਅ 110 ਰੁਪਏ ਵਧਾਇਆ, ਮਤਲਬ ਹੁਣ 2125 ਰੁਪਏ ਕੁਇੰਟਲ ਹੋ ਗਈ ਹੈ ਕਣਕ। ਇਸੇ ਤਰ੍ਹਾਂ ਜੌਂ ਦੇ ਭਾਅ ਦੇ ਵਿੱਚ ਵੀ 100 ਰੁਪਈਆ ਵਾਧਾ ਕੀਤਾ, 1735 ਰੁਪਏ ਹੋ ਗਿਆ ਜੌਂ ਦਾ ਭਾਅ। ਇਸੇ ਤਰ੍ਹਾਂ ਛੋਲਿਆਂ ਦੇ ਭਾਅ 'ਚ ਵੀ 105 ਰੁਪਏ ਦਾ ਵਾਧਾ ਹੈ। ਇਸੇ ਤਰ੍ਹਾਂ ਸੂਰਜਮੁਖੀ ਦੇ ਭਾਅ 'ਚ ਵੀ 209 ਰੁਪਏ ਦਾ ਵਾਧਾ ਹੈ। ਇਸੇ ਤਰ੍ਹਾਂ ਜਿਹੜੀ ਸਰੋਂ ਹੈ, ਉਹਦੇ 'ਚ ਵੀ 400 ਰੁਪਏ ਦਾ ਵਾਧਾ ਕਰਕੇ 5450 ਰੁਪਏ ਸਰੋਂ ਹੋ ਗਈ ਹੈ। ਤੇ ਮਸਰਾਂ ਦੀ ਦਾਲ ਦੇ ਵਿੱਚ ਮਸਰਾਂ ਦੇ ਸਭ ਤੋਂ ਵੱਧ 500 ਰੁਪਏ ਵਾਧਾ ਕੀਤਾ। ਸੋ ਇਹ ਸੁਣਨ ਦੇ ਲਈ ਇਹ ਬੜਾ ਚੰਗਾ ਲੱਗਦਾ ਕਿ ਹਾਂ ਜੀ ਪਿਛਲੇ ਸਾਲਾਂ ਦੇ ਮੁਕਾਬਲੇ ਵਾਧਾ ਹੋਇਆ। ਤੁਸੀਂ ਇਹ ਦੇਖੋ ਕਿ 2014-15, 2015-16 ਸਿਰਫ 50-50 ਰੁਪਏ ਵਧੇ ਸੀ। ਫਿਰ ਅਗਲੇ ਸਾਲ ਆ ਕੇ 75 ਰੁਪਏ ਕਣਕ, ਮੈਂ ਕਣਕ ਦੀ ਗੱਲ ਕਰ ਰਿਹਾ ਹਾਂ, ਕਣਕ 'ਚ 75 ਰੁਪਏ ਵਧੇ।
ਫਿਰ ਅਗਲੇ ਸਾਲ 17-18 ਦੇ ਵਿੱਚ 100 ਰੁਪਇਆ ਵੱਧ ਗਿਆ, ਅਗਲੇ ਸਾਲ 18-19 ਚ 110 ਰੁਪਏ ਵੱਧ ਗਏ, ਫਿਰ ਪਿਛਲੇ ਸਾਲਾਂ ਚ ਮੈਂ ਦੇਖਿਆ 50 ਰੁਪਏ ਤੇ 75 ਰੁਪਏ 85 ਰੁਪਏ ਏਦਾਂ ਹੀ ਵਧੇ ਤੇ ਹੁਣ ਜੀ, ਜੀ, 110 ਵਧੇ। ਜੀ। ਸੋ ਇਹ ਵਾਧਾ ਸੁਣ ਕੇ ਲੱਗਦਾ ਕਿ ਠੀਕ ਹੈ, ਸਰਕਾਰ ਸਮੇਂ ਦੇ ਹਿਸਾਬ ਨਾਲ ਵਧਾ ਰਹੀ ਹੈ, ਪਰ ਸਵਾਲ ਇਹ ਹੈ ਕਿ ਕੀ ਇਸ ਭਾਅ ਦੇ ਉੱਤੇ ਫਸਲਾਂ ਦੀ ਖਰੀਦ ਹੁੰਦੀ ਹੈ? 23 ਫਸਲਾਂ ਤੇ ਐਮਐਸਪੀ ਦਾ ਐਲਾਨ ਹੀ ਹੁੰਦਾ ਹੈ ਪ੍ਰਵੀਨ ਜੀ, ਜੀ, ਜੀ। ਖਰੀਦ 2 ਜਾਂ 3 ਤੇ ਹੀ ਹੁੰਦੀ ਹੈ। ਹੂੰ। ਪੰਜਾਬ ਦੇ ਵਿੱਚ ਝੋਨੇ ਤੇ ਕਣਕ ਤੋਂ ਇਲਾਵਾ ਦੱਸ ਦਿਓ ਮੈਨੂੰ ਕਿਹੜੀ ਫਸਲ ਐਮਐਸਪੀ ਤੇ ਖਰੀਦੀ ਜਾਂਦੀ ਹੈ? ਬਿਲਕੁਲ ਸਹੀ ਹੈ ਤੇ ਜੀ। ਇਸੇ ਤਰ੍ਹਾਂ ਕੁਝ ਥਾਵਾਂ ਦੇ ਉੱਤੇ ਮੈਨੂੰ ਪਤਾ ਲੱਗਿਆ ਕਿ ਮਤਲਬ ਜਿਵੇਂ ਸਰੋਂ ਜਾਂ ਛੋਲੇ ਥੋੜੀ ਬਹੁਤ ਕਿਤੇ ਖਰੀਦ ਹੋ ਜਾਂਦੀ ਹੈ, ਨਹੀਂ ਤਾਂ ਉੱਥੇ ਵੀ ਕਈ ਥਾਵਾਂ ਦੇ ਉੱਤੇ ਕਣਕ ਵੀ ਨਹੀਂ। ਸੋ ਯੂਪੀ ਵਾਲੇ ਪਾਸੇ, ਬਿਹਾਰ ਵਾਲੇ ਪਾਸੇ ਚੱਲ ਜਾਓ, ਉੱਥੇ ਤਾਂ ਕਣਕ ਵੀ ਨਹੀਂ, ਝੋਨਾ ਵੀ ਨਹੀਂ ਖਰੀਦਿਆ ਜਾਂਦਾ ਐਮਐਸਪੀ ਤੇ। ਸੋ ਇਸ ਲਈ 23 ਫਸਲਾਂ ਦੇ ਉੱਤੇ ਐਮਐਸਪੀ ਐਲਾਨ ਕੇ ਉਹਦੀ ਐਮਐਸਪੀ ਦੀ ਵੀ ਗਰੰਟੀ ਨਹੀਂ। ਔਰ ਪੰਜਾਬ ਦੇ ਹਵਾਲੇ ਜੇ ਤੁਸੀਂ ਗੱਲ ਕਰੋ, 6 ਫਸਲਾਂ ਹਾੜੀ ਦੀਆਂ ਜਿਹੜੀਆਂ ਐਲਾਨੀਆਂ ਦੀ ਗਰੰਟੀ ਵੀ ਦੇਣ ਨਾ, ਕਿਸਾਨ ਅੰਦੋਲਨ ਦੌਰਾਨ ਸਮਝੌਤੇ ਦੇ ਵਿੱਚ ਲਿਖ ਕੇ ਦਿੱਤਾ ਜੀ, ਜੀ। ਕਿ ਐਮਐਸਪੀ ਗਰੰਟੀ ਬਣਾਉਣ ਦੇ, ਐਮਐਸਪੀ ਨੂੰ ਗਰੰਟੀ ਤੌਰ ਤੇ ਲਾਗੂ ਕਰਨ ਦੇ ਲਈ ਅਸੀਂ ਕਮੇਟੀ ਨੂੰ ਸਾਹਮਣੇ ਲਿਆਵਾਂਗੇ। ਉਹ ਕਮੇਟੀ ਦੀ ਰੂਪਰੇਖਾ ਹੀ ਸ਼ਰਾਰਤੀ ਰੂਪ ਸਾਹਮਣੇ ਆਈ। ਉਹ ਧਿਰਾਂ ਸ਼ਾਮਲ ਕਰ ਲਈਆਂ ਜਿਹੜੀਆਂ ਕਾਨੂੰਨ ਲਾਗੂ ਕਰਾਉਣਾ ਚਾਹੁੰਦੀਆਂ ਸੀ, ਉਹ ਧਿਰਾਂ ਦੇ ਨੁਮਾਇੰਦੇ ਸ਼ਾਮਲ ਕਰ ਲਏ ਜਿਹੜੇ ਕਾਨੂੰਨ ਦੇ ਹੱਕ ਵਿੱਚ ਸੀ, ਉਹ ਧਿਰਾਂ ਸ਼ਾਮਲ ਕਰ ਲਈਆਂ ਜਿਨ੍ਹਾਂ ਨੇ ਕਾਨੂੰਨ ਦਾ ਖਰੜਾ ਤਿਆਰ ਕੀਤਾ ਸੀ। ਸੋ ਉਹਨਾਂ ਤੋਂ ਉਮੀਦ ਕਿਵੇਂ ਕੀਤੀ ਜਾ ਸਕਦੀ ਕਿ ਕੱਲ ਨੂੰ ਕਿਸਾਨ ਨੂੰ ਐਮਐਸਪੀ ਪੂਰੀ ਦੇ ਦੇਣਗੇ? ਸੋ ਮੋਦੀ ਜੀ ਦਾ ਇਸ ਪੱਖੋਂ ਧੰਨਵਾਦ ਕਿ ਤੁਸੀਂ ਐਲਾਨ ਕੀਤਾ, ਪਰ ਧੰਨਵਾਦ ਤਾਂ ਹੁੰਦਾ ਜਦੋਂ ਤੁਸੀਂ ਉਸ ਭਾਅ ਦੇ ਉੱਤੇ ਚੀਜ਼ ਚੱਕੋ ਵੀ, ਉਸ ਭਾਅ ਦੇ ਉੱਤੇ ਖਰੀਦ ਕਰੋ ਵੀ। ਸੋ ਇਹ ਹਾੜੀ ਦੀਆਂ ਫਸਲਾਂ 'ਚ ਕਣਕ ਨੂੰ ਛੱਡ ਕੇ ਬਾਕੀ ਫਸਲਾਂ ਦੇ ਉੱਤੇ ਖਰੀਦ ਹੋਣ ਦੀ ਆਸ ਨਹੀਂ। ਹਾਂ, ਪਿਛਲੇ ਸਾਲਾਂ ਦੇ ਵਿੱਚ ਸਰੋਂ ਪੰਜਾਬ 'ਚ ਘੱਟ ਲੱਗੀ, ਤੇਲ ਦਾ ਸੰਕਟ ਆਇਆ, ਜੀ, ਕੱਚੇ ਤੇਲ ਬਿਲਕੁਲ। ਦਾ ਜਿਹੜਾ ਆਪਣਾ ਮਤਲਬ ਖਾਣ ਵਾਲਾ ਤੇਲ ਹੁੰਦਾ, ਸਰੋਂ ਦਾ ਤੇਲ ਜਾਂ ਹੋਰ, ਉਹਦਾ ਅਸਰ ਇਹ ਹੋਇਆ ਕਿ ਸਰੋਂ ਐਮਐਸਪੀ ਤੋਂ ਮਹਿੰਗੀ ਵੀ ਵਿਕ ਗਈ, ਪਰ ਉਹ ਪ੍ਰਾਈਵੇਟ ਬਾਜ਼ਾਰ 'ਚ ਵਿਕੀ। ਸੋ ਇਸ ਲਈ ਇਹ ਵੀ ਇੱਕ ਪੱਖ ਆ ਜਾਂਦਾ, ਪਰ ਇਹ ਤਾਂ ਹੀ ਹੈ ਜੇਕਰ ਉਹ ਚੀਜ਼ ਘੱਟ ਹੈ। ਆਪਾਂ ਇਕਨੋਮਿਕਸ 'ਚ ਪੜ੍ਹਦੇ ਰਹੇ ਹਾਂ ਕਿ ਡਿਮਾਂਡ ਐਂਡ ਸਪਲਾਈ ਵਾਲਾ ਫਾਰਮੂਲਾ। ਬਿਲਕੁਲ ਹੈਗਾ ਜੀ, ਸੋ ਬਿਲਕੁਲ। ਜੇ ਸਪਲਾਈ ਘੱਟ ਹੈ ਤਾਂ ਡਿਮਾਂਡ ਵੱਧ ਜਾਵੇ ਤਾਂ ਭਾਅ ਵੱਧ ਜਾਂਦਾ, ਤੇ ਜੇ ਸਪਲਾਈ ਵੱਧ ਜਾਵੇ ਤੇ ਡਿਮਾਂਡ ਘੱਟ ਜਾਵੇ ਫਿਰ ਭਾਅ ਘੱਟ ਜਾਂਦਾ। ਸੋ ਇਸੇ ਦੀ ਆੜ ਲੈ ਕੇ ਕਣਕ ਝੋਨਾ ਸਾਡਾ ਰੁਲਦਾ ਮੰਡੀਆਂ ਦੇ ਵਿੱਚ, ਇਸੇ ਦੀ ਆੜ ਨੂੰ ਲੈ ਕੇ ਦੇਖੋ ਜੀ, ਸਾਡੇ ਕੋਲ ਤਾਂ 3 ਸਾਲ ਦਾ ਸਟਾਕ ਪਿਆ ਤੇ ਉਹਦੀ ਆੜ ਦੇ ਵਿੱਚ ਫਿਰ ਉਹ ਤਰਪਾਲਾਂ ਹੇਠ ਢਕਿਆ ਹੋਇਆ ਕਿਸਾਨ ਦੀ ਮਿਹਨਤ ਦਾ ਖੂਨ ਪਸੀਨੇ ਦੀ ਕਮਾਈ, ਕਿਵੇਂ ਤਰਪਾਲ ਹਟ ਜਾਂਦੀ ਹੈ, ਕਿਵੇਂ ਉਹਦੇ ਪਰ ਪਾਣੀ ਛਿੜਕ ਦਿੱਤਾ ਜਾਂਦਾ, ਕਿਵੇਂ ਮੀਂਹ ਪੈਣ ਦਿੱਤਾ ਜਾਂਦਾ, ਤੇ ਕਿਵੇਂ ਉਹਨੂੰ ਪਸ਼ੂਆਂ ਨੂੰ ਮੂੰਹ ਮਾਰਨ ਦਿੱਤਾ ਜਾਂਦਾ, ਜੋ ਗਲ ਜਾਂਦਾ ਸੜ ਜਾਂਦਾ, ਫਿਰ ਕਹਿੰਦੇ ਵੇਚ ਦਿਓ ਸ਼ਰਾਬ ਦੀ ਫੈਕਟਰੀਆਂ ਨੂੰ। ਹਾਂਜੀ, ਬਿਲਕੁਲ ਏਦਾਂ ਸੋ ਹੀ। ਇਸ ਲਈ ਆਹ ਖੇਡ ਵੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਇਸ ਲਈ ਇੱਥੇ ਸਿਰਫ ਇਹ ਐਲਾਨ ਸੁਣਨ ਨੂੰ ਚੰਗਾ ਲੱਗਦਾ, ਪਰ ਇਹਦੀ ਖਰੀਦ ਦੀ ਗਰੰਟੀ ਕੌਣ ਦੇਗਾ, ਇਹਦੇ ਉੱਤੇ ਅਜੇ ਕੋਈ ਨਹੀਂ ਆਇਆ। ਨਾ ਕੇਂਦਰ ਸਰਕਾਰ ਆਈ, ਨਾ ਸੂਬਿਆਂ ਸਰਕਾਰਾਂ ਨੇ ਪਹਿਰਾ ਦਿੱਤਾ। ਸੋ ਕਿਸਾਨਾਂ ਲਈ ਐਲਾਨ ਦਾ ਹੀ ਰਾਹਤ ਹੈ, ਖਰੀਦ ਦੀ ਰਾਹਤ ਨਹੀਂ ਹੈ। ਜੀ, ਜੀ, ਬਿਲਕੁਲ। ਖਰੀਦ ਦੀ ਗਾਰੰਟੀ ਦੇਣਾ ਹੀ ਫਿਰ ਹੀ ਐਮਐਸਪੀ ਦਾ ਫਾਇਦਾ। ਐਮਐਸਪੀ ਤਾਂ ਤੁਸੀਂ ਦੇ ਦੋਗੇ, ਪਰ ਜਦੋਂ ਤੁਹਾਡੀ ਖਰੀਦ ਦੀ ਗਾਰੰਟੀ ਹੈ ਨਹੀਂ, ਫਿਰ ਐਮਐਸਪੀ ਕੌਣ ਦੇਊਗਾ? ਕਪਾਹ, ਨਰਮੇ ਦੀ ਫਸਲ ਆਪਣੇ ਸਾਹਮਣੇ ਹੈ, ਐਮਐਸਪੀ 6000 ਦੇ ਨੇੜੇ ਹੈ, ਪਰ ਖਰੀਦ ਦੀ ਗਾਰੰਟੀ ਨਾ ਹੋਣ ਕਰਕੇ ਕਦੇ ਉਹੀ ਨਰਮਾ ਮੰਡੀਆਂ ਦੇ ਵਿੱਚ 4500 ਨੂੰ ਵਿਕਦਾ, ਕਦੇ 5000 ਨੂੰ, ਕਦੇ ਜਦੋਂ ਡਿਮਾਂਡ ਜ਼ਿਆਦਾ ਵੀ ਹੋ ਜਾਏ ਉਦੋਂ 8000 ਤੇ ਵੀ ਚਲਾ ਜਾਂਦਾ। ਸੋ ਇਸ ਗੱਲ ਨਹੀਂ ਲੋਕਾਂ ਨੂੰ ਸਮਝ ਆਈ। ਤੇ ਅੱਗੇ ਆਪਾਂ ਜਾਂਦੇ ਗੱਲ ਕਰੀਏ ਸ਼ਰਮਾ ਜੀ ਰਿਸ਼ਤਿਆਂ ਦੀ। ਜਵਾਈ ਨੇ ਸੱਸ ਸਹੁਰਾ ਆਪਦੇ ਬੱਚੇ, ਧੀ ਤੇ ਪੁੱਤ ਤੇ ਪਤਨੀ ਵੀ ਮਾਰਤੀ, ਉਧਰ ਦੂਜੇ ਪਾਸੇ ਪੁੱਤ ਨੇ ਮਾਂ ਮਾਰਤੀ ਜੀ। ਹੋ ਕੀ ਰਿਹਾ ਪੰਜਾਬ ਦੇ ਵਿੱਚ? ਇਹ ਨਸ਼ਿਆਂ ਦੇ ਕਹਿਰ ਦਾ ਜ਼ਿਆਦਾ ਅਸਰ ਹੈ ਪ੍ਰਵੀਨ ਜੀ। ਜੀ, ਜੀ। ਕਿ ਜਿਸ ਕਦਰ ਅੰਮ੍ਰਿਤਸਰ ਦੇ ਵਿੱਚ ਨਸ਼ਿਆਂ ਦੀ ਤਾਂ ਮਾਰ, ਸਾਡੇ ਭਰਾ ਵੀ ਮਰੇ ਆ ਮੇਰੇ ਖਿਆਲ ਦੇ ਨਾਲ ਨਸ਼ੇ ਨਾਲ ਹੀ। ਹਾਂ ਬਿਲਕੁਲ ਬਿਲਕੁਲ, ਮੈਂ ਤਾਂ ਹੀ ਗੱਲ ਕਰਕੇ ਨਸ਼ਿਆਂ ਦਾ ਪ੍ਰਭਾਵ ਦੇਖੋ ਕਿਸ ਕਦਰ ਹੈ ਕਿ ਇੱਕ ਪਾਸੇ ਜੇਲ੍ਹ ਦੀਆਂ ਵੀਡੀਓ ਆਉਂਦੀਆਂ ਕਿ ਸਮੂਹਕ ਨਸ਼ਾ ਹੋ ਰਿਹਾ। ਜੀ, ਬਿਲਕੁਲ ਆਉਂਦੀਆਂ, ਬਿਲਕੁਲ। ਔਰ ਹੁਣ ਪੁਲਿਸ ਦਮ ਭਰ ਰਹੀ ਹੈ, ਮੰਤਰੀ ਸਾਹਿਬ ਦਮ ਭਰ ਰਹੇ ਨੇ ਕਿ ਅਸੀਂ ਜਾਂਚ ਕਰਾ ਰਹੇ ਹਾਂ। ਜਾਂਚ ਉਸ ਚੀਜ਼ ਦਾ ਕਰਾ ਲਓਗੇ ਜਿਹਦਾ ਪਤਾ ਲੱਗ ਗਿਆ, ਜਿਹੜੀ ਲੋਕਾਂ ਦੀ ਕਚਹਿਰੀ 'ਚ ਆ ਗਈ। ਪਰ ਇਹਦਾ ਮਤਲਬ ਇਹ ਦ੍ਰਿਸ਼ ਤਾਂ ਉੱਥੇ ਦੇ ਰੋਜ਼ ਦੇ ਨੇ ਕਿ ਪੁਲਿਸ ਨੂੰ, ਉੱਥੇ ਤੈਨਾਤ ਅਧਿਕਾਰੀਆਂ ਨੂੰ ਦਿਖਦਾ ਨਹੀਂ। ਸੋ ਇਸ ਲਈ ਆ ਖੇਡ। ਦੂਸਰੇ ਪਾਸੇ ਇਹ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਮਤਲਬ 21 ਸਾਲ ਦਾ 22 ਸਾਲ ਦਾ ਮੁੰਡਾ ਫੜ ਹੁੰਦਾ। ਉਹ ਕਹਿੰਦੇ ਨਸ਼ਾ ਲੈਣ ਦਾ ਵੀ ਆਦੀ ਸੀ ਤੇ ਨਸ਼ਾ ਵੇਚਣ ਦਾ ਵੀ ਕਾਰੋਬਾਰ ਕਰਦਾ ਸੀ ਮਾੜਾ ਮੋਟਾ, ਤੇ ਉਹ ਫੜ ਹੋ ਗਿਆ ਤੇ ਨਸ਼ੇ ਦੀ ਟੋਟ ਲੱਗ ਗਈ, ਸਰੀਰ ਟੁੱਟਣ ਲੱਗ ਗਿਆ, ਬਿਮਾਰ ਹੋ ਗਿਆ, ਉਹਨੂੰ ਉੱਥੇ ਮਤਲਬ ਲੈ ਗਏ ਹਸਪਤਾਲ ਤੇ ਉੱਥੇ ਉਹਦੀ ਮੌਤ ਹੋ ਗਈ। ਤੇ ਦੂਏ ਪਾਸੇ ਛੋਟਾ ਭਰਾ, ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਵੀ ਨਸ਼ੇ ਦਾ ਆਦੀ ਸੀ। ਕਹਿੰਦੇ ਕਿ ਪਿੰਡ ਵਾਲੇ ਦੱਸਦੇ ਕਿ ਭਾਈ ਉਹਦਾ ਵੀ ਨਸ਼ਾ ਨਹੀਂ ਪੂਰਾ ਹੋਇਆ ਜਾਂ ਵਾਧਾ ਘਾਟਾ ਕਰ ਗਿਆ ਆਪਣੇ ਭਰਾ ਦੀ ਮੌਤ ਦਾ, ਉਹ ਵੀ ਥੋੜੇ ਘੰਟਿਆਂ ਬਾਅਦ ਉਹ ਚੜਾਈ ਕਰ ਗਿਆ, ਬੇਸੁੱਧ ਮਿਲਿਆ, ਚੱਕ ਕੇ ਲੈ ਕੇ ਕਹਿੰਦੇ ਜੀ ਮਰ ਗਿਆ। ਤੇ ਤੀਸਰੇ ਪਾਸੇ ਲੁਧਿਆਣੇ ਦੀ ਇੱਕ ਘਟਨਾ, ਹੁਣ ਪਿਓ ਕਹੀ ਜਾਂਦਾ ਨਹੀਂ ਜੀ ਮੇਰਾ ਪੁੱਤ ਤਾਂ ਮਾਨਸਿਕ ਰੋਗੀ ਹੈ ਜੀ,
ਛੋਟਾ ਤੇ ਬੜੇ ਦੋਏ ਨਿਆਣੇ ਮੇਰੇ ਇਹੋ ਜਿਹੇ ਨੇ ਜੀ, ਅਸੀਂ ਤਾਂ ਭੀਖ ਮੰਗ ਕੇ ਖਾਂਦੇ ਆ, ਪਰ ਆਲੇ ਦੁਆਲੇ ਲੋਕ ਕਹਿੰਦੇ ਕਿ ਭਾਈ ਇਹ ਕੁਛ ਨਾ ਕੁਛ ਖਾਂਦੇ ਪੀਂਦੇ ਨੇ ਮੁੰਡੇ। ਸੋ ਕਹਿੰਦਾ ਕਿ ਬੇਬੇ ਰਾਤ ਨੂੰ ਸਬਜ਼ੀ ਬਣਾ ਰਹੀ ਸੀ, ਮੁੰਡਾ ਕਹਿੰਦਾ ਕਿ ਕੀ ਬਣਾਇਆ? ਬੇਬੇ ਕਹਿੰਦੀ ਮੈਂ ਤਾਂ ਭਾਈ ਤੋਰੀਆਂ ਬਣਾਈਆਂ ਨੇ। ਕਹਿੰਦਾ ਨਾ, ਮੈਂ ਤਾਂ ਆਲੂ ਗੋਭੀ ਖਾਣੀ ਆ। ਜੀ, ਜੀ। ਬੇਬੇ ਕਹਿੰਦੀ ਭਾਈ ਜੋ ਬਣਿਆ ਹੁਣ ਆਹੀ ਖਾਣਾ ਪਊਗਾ। ਉਹਦੇ ਪਿੱਛੇ ਤਕਰਾਰ ਹੋ ਗਈ ਤੇ ਕਹਿੰਦਾ ਉਹਨੇ ਪਹਿਲਾਂ ਬੇਬੇ ਨੂੰ ਆਪਣੀ ਮਾਂ ਨੂੰ ਕੋਠੇ ਤੋਂ ਧੱਕਾ ਦੇਤਾ ਤੇ ਫਿਰ ਥੱਲੇ ਆ ਹਾਂਜੀ। ਕੇ ਰਾੜਾਂ ਨਾਲ ਕੁੱਟਣਾ ਸ਼ੁਰੂ ਕਰਤਾ, ਤੇ ਉਹ ਜ਼ਖਮ ਨਾ ਸਹਾਰਦੀ ਹੋਈ, ਅੱਛਾ। ਤਾਬ ਨਾ ਸਹਾਰਦੀ ਹੋਈ ਚਲੀ ਗਈ। ਤੇ ਹੂੰ, ਇੱਧਰ ਇਹੀ ਜਿਹੀ ਉਹ ਘਟਨਾ ਜਲੰਧਰ ਦੇ ਨੇੜੇ ਖੇਤਰ ਦੀ ਸਾਹਮਣੇ ਆਈ ਹੈ ਕਿ ਜਿੱਥੇ ਬੀਬੀ ਦਾ ਪਹਿਲਾ ਪਤੀ ਚੜ੍ਹਾਈ ਕਰ ਜਾਂਦਾ ਤੇ ਮਾਪੇ ਉਹਦੇ ਜੀਵਨ ਨੂੰ ਸੁਖਾਲਾ ਕਰਨ ਦੇ ਲਈ ਦੂਆ ਵਿਆਹ ਕਰ ਦਿੰਦੇ ਨੇ। ਤੇ ਪਹਿਲੇ ਵਿਆਹ ਤੋਂ 2 ਜਵਾਕ ਸੀ ਉਹਦੇ ਕੋਲ, ਇੱਕ ਮੁੰਡਾ ਤੇ ਕੁੜੀ। ਤੇ ਦੂਜੇ ਵਾਲਾ ਜਿਹੜਾ ਜਿੱਥੇ ਵਿਆਹ ਕੀਤਾ ਉਹ ਨਸ਼ੇੜੀ ਵੀ ਸੀ ਤੇ ਲੜਾਈ ਝਗੜਾ ਵੀ ਕਰਦਾ ਸੀ। ਨਸ਼ੇ ਕਰਕੇ ਘਰਵਾਲੀ ਨੂੰ ਵੀ ਕੁੱਟਦਾ ਮਾਰਦਾ ਸੀ ਕਹਿੰਦੇ, ਤੇ ਜਵਾਕਾਂ ਨੂੰ ਵੀ ਪਹਿਲੇ ਦਿਨ ਕੁੱਟਦਾ ਮਾਰਦਾ, ਗਲਤ ਬੋਲਦਾ ਸੀ। ਤੇ ਉਹ ਅੱਕ ਕੇ ਜੀ। ਸਾਲ ਪਹਿਲਾਂ ਆਪਣੇ ਪੇਕੇ ਆ ਗਈ, ਆਪਣੇ ਮਾਪਿਓ ਕੋਲ। ਤੇ ਪਤੰਦਰ ਇੱਥੇ ਵੀ ਨਹੀਂ ਹਟਿਆ, ਇੱਥੇ ਆ ਕੇ ਲੜਿਆ ਝਗੜਿਆ ਤੇ ਆਖਰ ਉਹਨਾਂ ਦੇ ਉੱਤੇ ਪੈਟਰੋਲ ਪਾ ਕੇ, ਮਿੱਟੀ ਦਾ ਤੇਲ ਪਾ ਕੇ, ਪਤਾ ਨਹੀਂ ਅੱਗ ਜਲੀਆਂ ਚੀਜ਼ਾਂ ਪਾ ਕੇ ਉਹਨਾਂ ਨੂੰ ਸਾੜਤਾ ਸਾਰਿਆਂ ਨੂੰ, ਸੱਸ ਨੂੰ ਵੀ, ਸਹੁਰੇ ਨੂੰ ਵੀ, ਘਰਵਾਲੀ ਨੂੰ ਵੀ, ਜਵਾਕਾਂ ਨੂੰ ਵੀ। ਸੋ ਜੀ। ਆ ਮਤਲਬ ਕਿ ਇਹ ਨਸ਼ੇ ਦਾ ਕਹਿਰ, ਕਿਉਂਕਿ ਜਦੋਂ ਬੰਦੇ ਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਆ, ਫਿਰ ਹੂੰ, ਉਸ ਦਾ ਮੋਹ, ਪਿਆਰ, ਸਤਿਕਾਰ, ਰਿਸ਼ਤਾ ਸਭ ਸਮਝਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਆ। ਸੋ ਹੂੰ। ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਉੱਤੇ, ਸਾਡੀ ਸੋਚ ਦੇ ਉੱਤੇ ਜਿਹੜਾ ਨਸ਼ਿਆਂ ਦੀ ਪਰਤ ਚੜੀ ਆ, ਇਸ ਨਸ਼ਿਆਂ ਦੀ ਪਰਤ ਨੂੰ ਤਾਰਨਾ ਪੈਣਾ। ਇਹ ਨਸ਼ਿਆਂ ਦੀ ਪਰਤ ਸਾਡੇ ਰਿਸ਼ਤੇ ਵੀ ਖਾ ਰਹੀ ਆ, ਸਾਡੇ ਘਰ ਵੀ ਉਜਾੜ ਰਹੀ ਆ, ਸਾਡੇ ਪੰਜਾਬ ਨੂੰ ਵੀ ਉਜਾੜ ਰਹੀ ਆ, ਸਾਡੀ ਆਬੋ ਹਵਾ ਵੀ ਖਰਾਬ ਕਰ ਰਹੀ ਆ ਤੇ ਸਾਡਾ ਸਮਾਜ ਵੀ ਗੰਧਲਾ ਕਰ ਰਹੀ ਹੈ। ਸੋ ਇਹ ਸਾਰੇ ਮਸਲਿਆਂ ਦੀ ਜੜ ਕਿਤੇ ਨਾ ਕਿਤੇ ਨਸ਼ੇ 'ਚ ਪਈ ਹੈ। ਨਸ਼ੇ ਤੋਂ ਹੀ ਬੰਦਾ ਮੁਜਰਮ ਵੱਲ ਨੂੰ ਵੱਧਦਾ, ਨਸ਼ੇ 'ਚ ਹੀ ਬੰਦਾ ਚੋਰ ਚੱਕੀ ਵੱਲ ਨੂੰ ਵੱਧਦਾ। ਸੋ ਇਸ ਨੂੰ ਜੇ ਇੱਕ ਠੱਲ ਪਾ ਲਈ ਤਾਂ ਕਿੰਨੇ ਇਹਦੇ ਨਾਲ ਜੁੜੇ ਮਸਲੇ ਹੱਲ ਹੋਣੇ ਨੇ, ਇਸ ਨੂੰ ਸਮਝਣ ਦੀ ਲੋੜ ਹੈ। ਇਹਦੇ ਉੱਤੇ ਸਰਕਾਰ ਨੂੰ ਵੀ, ਸੰਗਠਨਾਂ ਨੂੰ ਵੀ, ਮੁਹੱਲੇ ਵਾਲਿਆਂ ਨੂੰ ਵੀ, ਪਰਿਵਾਰਾਂ ਨੂੰ ਵੀ, ਹਰੇਕ ਨੂੰ ਆਪਣੀ ਭੂਮਿਕਾ ਦੇ ਲਈ ਤਿਆਰ ਰਹਿਣਾ ਚਾਹੀਦਾ। ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਹੈ ਵੀ ਸਰਕਾਰਾਂ ਵੱਲੋਂ ਰੁਜ਼ਗਾਰ ਦੀ ਕੋਈ ਨੀਤੀ ਨਾ ਹੋਣਾ, ਉਸ ਤੋਂ ਬਾਅਦ ਨਸ਼ੇ ਦੀਆਂ ਡਿਲੀਵਰੀਆਂ ਹੋਣਾ, ਨਸ਼ਾ ਅਵੇਲੇਬਲ ਬਿਲਕੁਲ। ਹੋਣਾ, ਹੂੰ। ਨਿਰਾਸ਼ਤਾ ਦੇ ਆਲਮ ਨੇ ਤੇ ਡਰੱਗ ਦੀ ਅਵੇਲੇਬਿਲਿਟੀ ਨੇ ਬਿਲਕੁਲ। ਨੌਜਵਾਨਾਂ ਨੂੰ ਇਸ ਡੂੰਘੀ ਖਾਈ ਦੇ ਵਿੱਚ ਧੱਕਾ ਦਿੱਤਾ। ਢੱਕ ਦਿੱਤਾ। ਜੀ, ਸੋ ਅਸੀਂ ਤਾਂ ਕਹਿੰਦੇ ਹਾਂ ਕਿ ਉਹ ਸੁਨਹਿਰਾ ਦਿਨ ਕਦੋਂ ਚੜ੍ਹੂਗਾ ਜਦੋਂ ਪੰਜਾਬ ਨਸ਼ਾ ਮੁਕਤ ਹੋਊਗਾ, ਹੋਊਗਾ। ਪੰਜਾਬ ਬਿਲਕੁਲ। ਇਹੋ ਜਿਹੀਆਂ ਅਲਾਮਤਾਂ ਤੋਂ ਮੁਕਤ ਹੋਊਗਾ। ਤੇ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ।